ਨਸਲਕੁਸ਼ੀ ਬਾਰੇ ਯੂਐਨ ਕਨਵੈਨਸ਼ਨ ਦੀ 74ਵੀਂ ਵਰ੍ਹੇਗੰਢ ਤੇ ਯੂਐਨ ਹੈੱਡਕੁਆਰਟਰ ਵਿਖੇ ਸਿੱਖ ਕੌਮ ਦੇ ਨੁਮਾਇੰਦਿਆਂ ਨੇ ਕੀਤੀ ਸ਼ਿਰਕਤ। ਬੇਘਰ ਲੋਕਾਂ ਦੀ ਸਾਰ ਲੈਣ ਜਲੰਧਰ ਲਤੀਫਪੁਰਾ ਪਹੁੰਚੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ। ਜਾਗੋ ਪਾਰਟੀ ਦੇ ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਪਾਕਿਸਤਾਨੀ ਅੰਬੈਸੀ ਨੇੜੇ ਕੀਤਾ ਗਿਆ ਰੋਸ ਪ੍ਰਦਰਸ਼ਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਹੋਇਆ ਦੇਹਾਂਤ। ਸੰਯੁਕਤ ਰਾਸ਼ਟਰ ਦਾ ਨਸਲਕੁਸ਼ੀ ਦੇ ਅਪਰਾਧ ਅਤੇ ਇਸ ਅਪਰਾਧ ਦੀ ਰੋਕਥਾਮ ਦੇ ਪੀੜਤਾਂ ਦੀ ਯਾਦਗਾਰ ਅਤੇ ਸਨਮਾਨ ਲਈ ਅੰਤਰਰਾਸ਼ਟਰੀ ਦਿਵਸ ਹਰ ਸਾਲ 9 ਦਸੰਬਰ ਨੂੰ ਦੁਨੀਆ ਭਰ ਵਿੱਚ ਨਸਲਕੁਸ਼ੀ ਦੇ ਪੀੜਤਾਂ ਦੀ ਯਾਦ ਨਸਲਕੁਸ਼ੀ ਕਨਵੈਨਸ਼ਨ ਦੀ ਵਰ੍ਹੇਗੰਢ ਦੇ ਸਨਮਾਨ ਲਈ ਮਨਾਇਆ ਜਾਂਦਾ ਹੈ। ਇਸ ਸਾਲ ਨਸਲਕੁਸ਼ੀ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ 74ਵੀਂ ਵਰ੍ਹੇਗੰਢ ਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਸਿੱਖ ਕੌਮ ਦੇ ਨੁਮਾਇੰਦੇ ਵੀ ਪੁੱਜੇ। ਸਿੱਖ ਭਾਈਚਾਰੇ ਦੀ ਇਹ ਸ਼ਮੂਲੀਅਤ ਹਰ ਸਿੱਖ ਲਈ ਮਾਣ ਵਾਲੀ ਗੱਲ ਹੈ। ਇਸ ਵਰ੍ਹੇਗੰਢ ਮੌਕੇ ਡਾਕਟਰ ਇਕਤਦਾਰ ਚੀਮਾ ਤੇ ਡਾਕਟਰ ਪ੍ਰਿਤਪਾਲ ਸਿੰਘ ਨੇ ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ ਨੂੰ ਸਿੱਖ ਨਸਲਕੁਸ਼ੀ ਬਾਰੇ ਇੱਕ ਮੰਗ ਪੱਤਰ ਸੌਂਪਿਆ। ਦੱਸਣਯੋਗ ਹੈ ਕਿ 9 ਦਸੰਬਰ 1948 ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ ਪਹਿਲੀ ਵਾਰ ਮਨੁੱਖੀ ਅਧਿਕਾਰ ਸੰਧੀ ਨੂੰ ਅਪਣਾਇਆ ਗਿਆ ਸੀ। 9 ਦਸੰਬਰ ਇੱਕ ਬਹੁਤ ਵੱਡਾ ਦਿਨ ਹੁੰਦਾ ਯੂਐਨ 'ਚ ਇੰਟਰਨਲੀ। ਉਸ ਦਿਨ ਇਹਨੂੰ ਵਰ੍ਹੇਗੰਢ ਦੇ ਤੌਰ ਤੇ ਕਨਵੈਨਸ਼ਨ ਔਨ ਜੈਨੋਸਾਈਡ ਨੂੰ ਮਨਾਇਆ ਜਾਂਦਾ ਯੂਐਨ ਹੈੱਡਕੁਆਰਟਰਸ। ਜਿਹੜਾ ਅੱਜ ਦਾ ਸਮਾਗਮ ਸੀਗਾ ਇਹ ਬਹੁਤ ਹੀ ਵਿਸ਼ੇਸ਼ ਸਮਾਗਮ ਸੀਗਾ ਕਿਉਂਕਿ ਤੁਹਾਨੂੰ ਪਤਾ ਕਿ ਕੋਵਿਡ ਦੇ ਚੱਲਦਿਆਂ ਯੂਐਨ ਦੇ ਬਹੁਤ ਸਾਰੇ ਸੈਸ਼ਨ ਜਿਹੜੇ ਆ ਫਿਜ਼ੀਕਲੀ ਨਹੀਂ ਹੋਏ ਜੀ, ਔਰ ਸਾਰਾ ਕੁਝ ਜਿਹੜਾ ਸੀਗਾ ਉਹ ਜ਼ੂਮ ਰਾਹੀਂ ਹੁੰਦਾ ਰਿਹਾ। ਸੋ ਹੁਣ ਕਿਉਂਕਿ ਕੋਵਿਡ ਦੀ ਪੋਸਟ ਕੋਵਿਡ ਵਰਲਡ 'ਚ ਜਿਹੜਾ ਯੂਐਨ ਨੇ ਫਿਰ ਹੁਣ ਹੈੱਡਕੁਆਰਟਰ ਦੇ ਵਿੱਚ ਮੀਟਿੰਗਸ ਕਰਨੀਆਂ ਸ਼ੁਰੂ ਕੀਤੀਆਂ। ਤੁਹਾਨੂੰ ਪਤਾ ਯੂਐਨ ਜਨਰਲ ਅਸੈਂਬਲੀ ਜਿਹੜਾ ਵਰਲਡ ਲੀਡਰਸ ਦਾ ਬਹੁਤ ਵੱਡਾ ਸਮਾਗਮ ਹੁੰਦਾ ਉਹ ਵੀ ਆਨਲਾਈਨ ਹੁੰਦਾ ਰਿਹਾ ਵਾ, ਉਹ 'ਚ ਵੀ ਆਨਲਾਈਨ ਲੋਕ ਆ ਕੇ ਸਮਾਗਮ 'ਚ ਐਡਰੈਸ ਕਰਦੇ ਰਹੇ। ਸੋ ਹੁਣ 2022 'ਚ ਇਹ ਜਿਹੜੀ ਫਿਜ਼ੀਕਲ ਮੀਟਿੰਗ ਸੀਗੀ ਇਨ ਦਾ ਯੂਐਨ ਹੈੱਡਕੁਆਰਟਰ ਉਹ ਹੋਈ, ਜਿਹਦੇ 'ਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 78 ਦੇ ਕੋਲ ਜਿਹੜੇ ਯੂਐਨ ਦੇ ਵਿੱਚ ਮੁਖਤਲਿਫ ਦੇਸ਼ਾਂ ਦੇ ਨੁਮਾਇੰਦੇ। ਮੈਂ ਇੱਕ ਗੱਲ ਹੋਰ ਵੀ ਕਲੀਅਰ ਕਰਦਾ ਜਾਵਾਂ ਕਿ ਯੂਐਨ ਦੇ ਜਿਹੜੇ ਹੈੱਡਕੁਆਰਟਰ 'ਚ ਜਿਸ ਤਰ੍ਹਾਂ ਜਨਰਲ ਅਸੈਂਬਲੀ ਹੁੰਦੀ ਹੈ, ਸਿਕਿਉਰਿਟੀ ਕਾਊਂਸਲ ਆ ਜਾਂ ਜਿਹੜੀਆਂ ਮੀਟਿੰਗਾਂ ਇੱਦਾਂ ਦੀ ਹੁੰਦੀਆਂ, ਇਹ ਪਬਲਿਕ ਮੀਟਿੰਗਸ ਨਹੀਂ ਹੁੰਦੀਆਂ। ਇਹ 'ਚ ਇਹ ਨਹੀਂ ਵੀ ਕੋਈ ਬੰਦਾ ਵੀ ਪਾਰਟੀਸਪੇਟ ਕਰ ਲੇ। ਇਹ ਬੇਸਿਕਲੀ ਮੈਂਬਰ ਸਟੇਟਸ ਦੀਆਂ ਮੀਟਿੰਗਸ ਹੁੰਦੀਆਂ ਜਾਂ ਜਿਹੜੇ ਲੋਕ ਯੂਐਨ ਨਾਲ ਸੰਬੰਧੀ ਆ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ। ਸੋ ਇੱਥੇ ਜਿੰਨੇ ਵੀ ਅੱਜ ਸੀਗੀਆਂ ਮੈਂਬਰ ਸਟੇਟ ਔਰ ਸਟੇਕ ਹੋਲਡਰ ਉਹੀ ਸੀ ਜਿਹੜੇ ਹੈੱਡ ਆਫ ਡੈਲੀਗੇਸ਼ਨ ਜਾਂ ਮੁਖਤਲਿਫ ਦੇਸ਼ਾਂ ਦੇ ਜਿਹੜੇ ਅੰਬੈਸਡਰ ਹੈਗੇ ਆ ਟੂ ਯੂਨਾਈਟਿਡ ਨੇਸ਼ਨਸ, ਉਹਨਾਂ ਵੱਲੋਂ ਉਹ ਇਹਦੇ 'ਚ ਸ਼ਰੀਕ ਸੀਗੇ। ਉਹਦੇ 'ਚ ਜਿਹੜਾ ਹੈ ਉਹ ਯੂਐਨ ਸੈਕਟਰੀ ਜਨਰਲ ਅੰਟੋਨੀਓ ਗੁਟਾਰੇਸ ਦਾ ਸੁਨੇਹਾ ਵੀ ਲੋਕਾਂ ਨੇ ਸੁਣਿਆ ਵੀ ਉਹਨਾਂ ਦੇ ਕੀ ਵਿਚਾਰ ਆ। ਫਿਰ ਯੂਐਨ ਦੀ ਜਿਹੜੀ ਜਨਰਲ ਅਸੈਂਬਲੀ ਉਹਦੇ ਪ੍ਰੈਜ਼ੀਡੈਂਟ ਔਰ ਯੂਐਨ ਦੀ ਜਿਹੜੀ ਨਵੀਂ ਅੰਡਰ ਸੈਕਟਰੀ ਜਨਰਲ ਤੇ ਸਪੈਸ਼ਲ ਐਡਵਾਈਜ਼ਰ ਆਫ ਪ੍ਰੀਵੈਂਸ਼ਨ ਆਫ ਜੈਨੋਸਾਈਡ ਹੈਗੇ ਆ LS ਦਰੀਤੋ, ਉਹ ਲੋਕਲ ਹੋਸਟ ਸੀਗੇ। ਇਸ ਤੋਂ ਪਹਿਲਾਂ ਮਿਸਟਰ ਡੈਮਨ ਡਿਆਂਗ ਸਨ ਯੂਐਨ ਦੇ ਅੰਡਰ ਸੈਕਟਰੀ ਜਨਰਲ ਜਿਹੜੇ ਰਿਟਾਇਰ ਹੋ ਗਏ, ਤੇ ਮੈਡਮ ਡਰੀਟੋ ਦਾ ਜਿਹੜਾ ਸੀਗਾ ਇਹ ਪਹਿਲਾ ਸੀਗਾ ਪ੍ਰੋਗਰਾਮ ਜਿਹਦੇ ਤੇ ਉਹਨਾਂ ਨੇ ਪੂਰੀ ਮੈਂਬਰ ਸਟੇਟ ਦੇ ਸਾਹਮਣੇ ਆਪਣਾ ਪੱਖ ਬੀਇੰਗ ਦਾ ਨਿਊ ਅੰਡਰ ਸੈਕਟਰੀ ਜਨਰਲ ਰੱਖਿਆ। ਹਾਂਜੀ, ਸੋ ਉਸ ਹਿਸਾਬ ਨਾਲ ਇਹ ਬਹੁਤ ਵੱਡਾ ਸਮਾਗਮ ਸੀਗਾ। ਫਿਰ ਦੂਸਰੀ ਗੱਲ ਇਹ ਆ ਕਿ ਜਿੱਦਾਂ ਮੈਂ ਕਿਹਾ ਕਿ ਜਿਹੜਾ ਯੂਐਨ ਦਾ ਖਾਸ ਤੌਰ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਜਿਹੜੇ ਹੈੱਡਕੁਆਰਟਰ 'ਚ ਹੁੰਦੇ ਆ, ਉਹ 'ਚ ਹੈੱਡ ਆਫ ਡੈਲੀਗੇਸ਼ਨ ਜਿਹੜੇ ਯੂਐਨ 'ਚ ਮੁਖਤਲਿਫ ਦੇਸ਼ਾਂ ਦੇ ਹੈਗੇ ਉਹ ਹੀ ਪਾਰਟੀਸਪੇਟ ਕਰਦੇ ਜੀ। ਸੋ ਹੋਰ ਕਿਸੇ ਨੂੰ ਹੁੰਦੀ ਨਹੀਂ ਇਜਾਜ਼ਤ, ਪਰ ਮੈਂ ਖਾਸ ਤੌਰ 'ਤੇ ਰਿਕੁਐਸਟ ਕੀਤੀ ਸੀ ਕਿਉਂਕਿ ਸਿੱਖਾਂ ਦੀ ਕੋਈ ਨੁਮਾਇੰਦਗੀ ਯੂਐਨ 'ਚ ਹੈ ਨਹੀਂ, ਸਿੱਖਾਂ ਦਾ ਕੋਈ ਦੇਸ਼ ਹੈ ਨਹੀਂ, ਔਰ ਸਾਡਾ ਜਿਹੜਾ ਜੈਨੋਸਾਈਡ ਆ ਉਹ ਇੱਕ ਲੌਂਗ ਸਟੈਂਡਿੰਗ ਇਸ਼ੂ ਆ ਉਹਦੀ ਰੈਕਗਨੀਸ਼ਨ। ਸੋ ਮੈਂ ਡਾਕਟਰ ਪ੍ਰਿਤਪਾਲ ਨੂੰ ਬੇਨਤੀ ਕੀਤੀ ਸੀ ਕਿ ਉਹ ਜ਼ਰੂਰ ਆਉਣ। ਫਿਰ ਅਸੀਂ ਯੂਐਨ ਵਾਲਿਆਂ ਨਾਲ ਗੱਲ ਵੀ ਕੀਤੀ ਸੀ ਕਿ ਉਹਨਾਂ ਨੂੰ ਜਿਹੜਾ ਇਸ ਸਮਾਗਮ 'ਤੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਦੀ ਜਿਹੜੀ ਆ ਇਜਾਜ਼ਤ ਦਿੱਤੀ ਜਾਏ, ਜਿਹੜੀ ਉਹਨਾਂ ਨੇ ਸਵੀਕਾਰ ਕੀਤੀ। ਅੱਜ ਉਹਨਾਂ ਨੇ ਅਸੀਂ ਜਿਹੜੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੀ ਸਿੱਖ ਨਸਲਕੁਸ਼ੀ ਜਾਂ ਜੈਨੋਸਾਈਡ ਆ ਉਸ ਦੇ ਬਾਰੇ ਸ਼ਾਇਦ ਤੁਸੀਂ ਫੋਟੋ ਵੀ ਦਿਖਾ ਸਕੋ, ਉਹਦੇ ਸੰਬੰਧੀ ਜਿੰਨੇ ਡਾਕੂਮੈਂਟ ਆ ਉਹਦਾ ਸਾਡਾ ਜਿਹੜਾ ਪਰਸਪੈਕਟਿਵ ਆ ਉਹ ਜਿਹੜਾ ਹੈ ਅੱਜ ਯੂਐਨ ਅੰਡਰ ਸੈਕਟਰੀ ਜਨਰਲ ਨੂੰ ਪੇਸ਼ ਕੀਤਾ, ਔਰ ਉਹਨਾਂ ਨਾਲ ਜਿਹੜਾ 1-to-1 ਮੀਟਿੰਗ ਵੀ ਕੀਤੀ ਆ। ਉਹਨਾਂ ਨੂੰ ਸਿੱਖ ਜੈਨੋਸਾਈਡ ਦਾ ਪਰਸਪੈਕਟਿਵ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇਸ ਤੋਂ ਵੱਖ ਉੱਥੇ ਅੰਬੈਸਡਰ ਡਿਫਰੈਂਟ ਆਏ ਸੀਗੇ, ਉਹਨਾਂ ਨਾਲ ਵੀ ਅਸਾਂ ਗੱਲਬਾਤ ਕੀਤੀ ਇਹਦੇ ਉੱਤੇ। ਫਿਰ ਇੱਕ ਬਹੁਤ ਵੱਡਾ ਨਾਂ ਹੈਗਾ ਮਿਸਟਰ ਨੌਕਸ ਆ ਜਿਹੜੇ ਅਮਰੀਕਾ ਦੇ ਅੰਬੈਸਡਰ ਐਟ ਲਾਰਜ ਰਹੇ ਫॉर ਰਿਲੀਜੀਅਸ ਫਰੀडम। ਉਹ ਹੁਣ ਅੰਬੈਸਡਰਸ਼ਿਪ ਤੋਂ ਰਿਟਾਇਰ ਹੋ ਗਏ, ਪਰ ਹੀ ਵਾਸ देयर ਐਜ਼ ਵੈਲ। ਉਹ ਮਨੁੱਖੀ ਅਧਿਕਾਰਾਂ ਲਈ ਰਿਲੀਜੀਅਸ ਫਰੀडम ਲਈ ਬਹੁਤ ਕੰਮ ਕਰਦੇ ਰਹੇ। ਉਹਨਾਂ ਨਾਲ ਵੀ ਆਪਾਂ ਕਾਫੀ ਇਹਦੇ ਬਾਰੇ ਵਿਸ਼ੇਸ਼ ਗੁਫ਼ਤਗੂ ਕੀਤੀ, ਯੂਕਰੇਨ ਦੇ ਅੰਬੈਸਡਰ ਨਾਲ ਵੀ ਕੀਤੀ। ਸੋ ਉਸ ਹਿਸਾਬ ਨਾਲ ਇਹ ਬਹੁਤ ਵਧੀਆ ਸਮਾਗਮ ਸੀਗਾ। ਇੱਕ ਤਾਂ ਇਸ ਹਿਸਾਬ ਨਾਲ ਕਿ ਪੋਸਟ ਕੋਵਿਡ ਵਰਲਡ 'ਚ ਦੁਨੀਆ ਇਕੱਠੀ ਹੋਈ, ਉਸ ਮੌਕੇ 'ਤੇ ਸਾਡੀ ਕੁਛ ਨਾ ਕੁਛ ਰਿਪਰੈਜ਼ੈਂਟੇਸ਼ਨ ਜਿਹੜੀ ਆ ਕੋਈ ਦੇਸ਼ ਨਾ ਹੋਣ ਦੇ ਬਾਵਜੂਦ
ਦੇਸ਼ ਨਾ ਹੋਣੀ ਕੌਮ ਹੈ ਆਪਣੀ। ਪਰ ਇਹ ਅਕਾਲ ਪੁਰਖ ਦੀ ਮਿਹਰ ਆ, ਬਾਬੇ ਦਾ ਆਪਣਾ ਕੰਮ ਹੈ ਕਿ ਇੱਦਾਂ ਸਟੇਟ ਨਾ ਹੋਣ ਦੇ ਬਾਵਜੂਦ ਵੀ ਅੱਜ ਉੱਥੇ ਸਿੱਖ ਜੈਨੋਸਾਈਡ ਦੀ ਗੱਲ ਹੋਈ ਔਰ ਜਿਹੜਾ ਵਾ UN ਅੰਡਰ ਸੈਕਟਰੀ ਜਨਰਲ ਨੂੰ ਪ੍ਰੋਪਰਲੀ ਮੈਮੋਰੈਂਡਮ ਦਿੱਤਾ ਗਿਆ। ਜਿਹੜਾ ਅਸੀਂ ਡੈਲੀਗੇਸ਼ਨ ਦੇ ਤੌਰ 'ਤੇ ਉੱਥੇ ਜਾ ਕੇ ਉਹਨਾਂ ਨੂੰ ਮੈਮੋਰੈਂਡਮ ਦੇ ਕੇ ਆਏ ਹਾਂ। ਮੈਂ ਇੱਕ ਗੱਲ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਦੱਸ ਹੀ ਦਿੱਤਾ ਕਿ ਉੱਥੇ ਸਿਰਫ ਔਰ ਸਿਰਫ ਜਿਹੜੇ ਮੈਂਬਰ ਸਟੇਟਸ ਨੇ ਜਾਂ ਕੰਟਰੀ ਆ ਜਿਹੜੇ ਉਹਨਾਂ ਦੀ ਨੁਮਾਇੰਦਗੀ ਹੁੰਦੀ ਆ ਔਰ ਮੈਂ ਇਹਨਾਂ ਦਾ ਵੀ ਧੰਨਵਾਦੀ ਹਾਂ, ਡਾਕਟਰ ਸਾਹਿਬ ਦਾ, ਡਾਕਟਰ ਚੀਮਾ ਦਾ ਅਤੇ ਜਿਹੜੇ ਸਪੈਸ਼ਲ ਐਡਵਾਈਜ਼ਰ ਨੇ ਅੰਡਰ ਸੈਕਟਰੀ ਜਨਰਲ ਨੇ ਉਹਨਾਂ ਦਾ ਅਸੀਂ ਕਮਿਊਨਿਟੀ ਵੱਲੋਂ ਵੀ ਅਤੇ ਪਰਸਨਲ ਤੌਰ 'ਤੇ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਉਹਨਾਂ ਨੇ ਮੌਕਾ ਦਿੱਤਾ। ਅਤੇ ਅਸੀਂ ਜਿਹੜੀ ਸਾਡੇ ਨਾਲ ਪਿਛਲੇ ਨਸਲਕੁਸ਼ੀ ਤਾਂ ਬਹੁਤ ਵਾਰੀ ਹੋਈ ਆ, ਪਰ ਸਪੈਸ਼ਲੀ ਇਨ ਰੈਫਰੈਂਸ ਜਿਹੜੀ 1984 ਤੋਂ ਪਹਿਲਾਂ ਉਦੋਂ ਤੋਂ ਦੇ ਹਾਲਾਤ ਨੇ 37-38 ਸਾਲ ਤੋਂ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੋਈ ਆ, ਅਸੀਂ ਉਹਦੇ ਸੰਬੰਧ ਵਿੱਚ ਜਿਹੜੇ ਦਸਤਾਵੇਜ਼ ਆ ਅੱਜ ਉਹਨਾਂ ਨੂੰ ਸੌਂਪੇ ਨੇ ਔਰ ਉਸੇ ਰੈਂਕ 'ਤੇ ਜਿਹੜੇ ਉਹਨਾਂ ਤੋਂ ਪਹਿਲੇ ਉਹਨਾਂ ਦੇ ਅੰਡਰ ਸੈਕਟਰੀ ਜਨਰਲ ਸੀਗੇ। ਅਸੀਂ ਕਾਂਗਰਸ ਦੇ ਵਿੱਚ US ਕਾਂਗਰਸ ਦੇ ਵਿੱਚ ਸਿੱਖ ਕੰਗਰੈਸ਼ਨਲ ਕਾਕਸ ਵੱਲੋਂ 2 ਬਰੀਫਿੰਗਸ ਆਲਰੇਡੀ ਜਿਹੜੀਆਂ ਕਰਵਾ ਚੁੱਕੇ ਹਾਂ। ਇੱਥੇ ਮੈਂ ਇੱਕ ਗੱਲ ਹੋਰ ਵੀ ਦੱਸਣੀ ਚਾਹੁੰਦਾ ਕਿ ਇਹ ਅਸੀਂ ਕਰਵਾਈਆਂ ਜ਼ਰੂਰ ਨੇ, ਪਰ ਇਹ ਇੰਨਾ ਸੌਖਾ ਕੰਮ ਨਹੀਂ ਹੁੰਦਾ। ਇਹ ਇੱਕ ਬਰੀਫਿੰਗ ਤੁਸੀਂ ਕਰਾਉਣੀ ਆ, ਉਹਦੀ ਤਿਆਰੀ ਵਾਸਤੇ 4-5 ਮਹੀਨੇ ਲੱਗ ਜਾਂਦੇ। ਅੱਜ ਵਾਲਾ ਵੀ ਜਿਹੜਾ ਸਮਾਗਮ ਸੀ, ਇਟਸ ਨਾਟ ਅ ਸਮਾਲ ਥਿੰਗ। ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅਸੀਂ ਇੱਕ ਸਿੱਖ ਨੁਮਾਇੰਦੇ ਦੇ ਤੌਰ 'ਤੇ ਅਸੀਂ ਅੱਜ ਉੱਥੇ ਗਏ ਹਾਂ ਔਰ ਉਸ ਪਲੇਟਫਾਰਮ 'ਤੇ ਅਸੀਂ ਆਪਣਾ ਜਿਹੜੀ ਗੱਲ ਆ ਉਹ ਕਹਿਣ ਦੇ ਕਾਬਿਲ ਹੋਏ ਹਾਂ। ਜਲੰਧਰ ਦੇ ਲਤੀਫਪੁਰਾ ਵਿੱਚ ਢਾਏ ਗਏ ਘਰਾਂ ਦਾ ਮਾਮਲਾ ਧੁੱਲ ਫੜਦਾ ਜਾ ਰਿਹਾ ਹੈ। ਇਸ ਦੌਰਾਨ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇਰ ਰਾਤ ਮਕਾਨ ਢਾਉਣ ਤੋਂ ਬਾਅਦ ਖੁੱਲੇ ਆਸਮਾਨ ਹੇਠ ਰਾਤ ਕੱਟ ਰਹੇ ਲੋਕਾਂ ਨੂੰ ਮਿਲਣ ਲਤੀਫਪੁਰਾ ਪਹੁੰਚੇ। ਉਹਨਾਂ ਕਿਹਾ ਕਿ ਤੁਹਾਨੂੰ ਆਪਣੀ ਲੜਾਈ ਆਪ ਲੜਨੀ ਪਵੇਗੀ, ਕਿਸੇ ਦੇ ਭਰੋਸੇ ਬੈਠ ਕੇ ਲੜਾਈ ਨਹੀਂ ਲੜੀ ਜਾ ਸਕਦੀ। ਉਹਨਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਜੋ ਵੀ ਕੀਤਾ ਹੈ ਉਹ ਪੂਰੀ ਤਰ੍ਹਾਂ ਗਲਤ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਬਾਹਰ ਨਹੀਂ ਕੱਢਣਾ ਚਾਹੀਦਾ ਸੀ। ਜੇ ਥਾਂ ਖਾਲੀ ਕਰਨੀ ਹੁੰਦੀ ਤਾਂ ਪਹਿਲਾਂ ਉਹਨਾਂ ਨੂੰ ਮਕਾਨ ਦਿੱਤੇ ਜਾਂਦੇ। ਭਾਈ ਅੰਮ੍ਰਿਤਪਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਬਹੁਤ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਜੇ ਸਰਕਾਰ ਸਾਲਾਂ ਤੋਂ ਉੱਥੇ ਰਹਿ ਰਹੇ ਲੋਕਾਂ ਨੂੰ ਉੱਥੋਂ ਕੱਢਣਾ ਚਾਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਨਵੀਂ ਥਾਂ ਤੇ ਵਸਾਉਣ ਦਾ ਪ੍ਰਬੰਧ ਕਰਨਾ ਹੋਵੇਗਾ। ਪਰ ਲਤੀਫਪੁਰਾ ਵਿੱਚ ਸਾਰੇ ਨਿਯਮਾਂ ਨੂੰ ਛੱਕੇ ਟੰਗ ਕੇ ਰਾਤੋਂ ਰਾਤ ਲੋਕਾਂ ਨੂੰ ਬੇਘਰ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਘਰ ਢਾਹ ਦਿੱਤੇ ਗਏ। ਲੋਕਾਂ ਦੀ ਗੱਲ ਵੀ ਨਹੀਂ ਸੁਣੀ ਗਈ। ਅਸੀਂ ਘਰ ਆ, ਇਹ ਪਾਕਿਸਤਾਨ ਤੋਂ ਆਣ ਕੇ ਇੱਥੇ ਬੈਠੇ ਆ, ਇਹਨਾਂ ਨੂੰ ਬਿਜਲੀ ਬਿੱਲ ਲਾਏ ਆ, ਇਹਨਾਂ ਦੇ ਆਧਾਰ ਕਾਰਡ ਬਣੇ ਆ, ਇਹਨਾਂ ਦੇ ਮੀਟਰ ਬਣੇ ਆ, ਇਹਨਾਂ ਦੀਆਂ ਵੋਟਾਂ ਬਣੀਆਂ ਸਾਰੀਆਂ ਹੀ। ਇਹ ਜਦੋਂ ਘਰ ਬਣਾ ਰਹੇ ਸੀ ਉਦੋਂ ਡੱਕਦੇ, ਸੜਕਾਂ ਬਣੀਆਂ। ਇਹ ਲਤੀਫਪੁਰਾ ਪਿੰਡ ਆ, ਇਹ ਸ਼ਹਿਰ ਨਹੀਂ, ਇਹ ਪਿੰਡ ਆ ਲਤੀਫਪੁਰਾ। ਲਤੀਫਪੁਰੇ ਦੇ ਪਿੰਡ ਦੇ ਵਿੱਚ ਇੱਥੇ ਆਣ ਕੇ ਅਸੀਂ ਵਸੇ ਆ। ਪਾਕਿਸਤਾਨ ਤੋਂ ਤੀਜੀ ਪੀੜ੍ਹੀ ਮੇਰੀ ਆ, 65 ਸਾਲ ਦੀ ਉਮਰ ਮੇਰੀ ਹੋ ਗਈ ਆ, ਮੇਰੇ ਤੋਂ ਵੱਡੇ ਦੀ 70-75 ਸਾਲ ਦੀ ਉਮਰ ਉਹਦੀ ਹੈ। ਦੇਖੋ ਜੋ ਹੁਕੂਮਤ ਨੇ ਕੀਤਾ ਇਹ ਸਰਾਸਰ ਧੱਕਾ, ਪਰ ਇਹਦਾ ਹੱਲ ਕੀ ਨਿਕਲਣਾ ਚਾਹੀਦਾ ਇਹਦੇ ਬਾਰੇ ਵਿਚਾਰ ਕਰਨ ਦੀ ਲੋੜ ਹੈ। ਪਹਿਲਾਂ ਤੇ ਇੱਥੇ ਕਈ ਥਾਵਾਂ ਦੇ ਉੱਤੇ ਇਹਦੇ ਪਾਕਿਸਤਾਨ ਤੋਂ ਜੁੜ ਕੇ ਆਏ ਹਾਂ। ਅਸੀਂ ਪਾਕਿਸਤਾਨ ਤੋਂ ਕਿਉਂ ਜੁੜੇ ਸੀ? ਕਿਉਂਕਿ ਦੋਨਾਂ ਨੂੰ ਆਪਣਾ ਮੁਲਕ ਚਾਹੀਦਾ ਸੀ। ਸਿੱਖ ਤੇ ਨਹੀਂ ਸੀ ਚਾਹੁੰਦੇ ਪੰਜਾਬ ਵੰਡਿਆ ਜਾਵੇ। ਸਾਡੇ ਗੁਰੂ ਘਰ ਉਧਰ ਰਹਿ ਗਏ, ਉਧਰੋਂ ਉਜਾੜਾ ਸਹਿ ਕੇ ਆਏ, ਜ਼ਮੀਨਾਂ ਛੱਡ ਕੇ ਆਏ, ਇੱਥੇ ਆਣ ਕੇ ਮਿਹਨਤਾਂ ਕਰਕੇ ਛੱਪੜ ਪੂਰ ਕੇ ਤੇ ਅਸੀਂ ਇਹ ਥਾਵਾਂ ਆਬਾਦ ਕੀਤੀਆਂ। ਜਿਹੜਾ ਸੁਪਰੀਮ ਕੋਰਟ ਹੈ ਉਹ ਕਹਿੰਦਾ ਕਿ ਜੇ ਕਿਸੇ ਭਈਏ ਦੀ ਲੱਗੀ ਰੇਹੜੀ ਵਿੱਚ ਚੁਕਾਉਣੀ ਹੈ ਨਾ ਤੇ ਪਹਿਲਾਂ ਉਹਨੂੰ ਦੂਜੀ ਥਾਂ ਦੇ ਉੱਤੇ ਕੋਈ ਰਹਿਣ ਵਸੇਰਾ ਕਰਕੇ ਦਿਓ। ਤੇ ਇੱਥੇ 17 ਸਾਲਾਂ ਤੋਂ ਰਹਿ ਰਹੇ ਪਰਿਵਾਰਾਂ ਨੂੰ ਜਿਹਨਾਂ ਦੀ ਤੀਜੀ ਚੌਥੀ ਪੀੜ੍ਹੀ ਹੈ ਉਹਨਾਂ ਨੂੰ ਉਜਾੜਨ ਲੱਗਿਆ, ਹਕੂਮਤ ਨੇ ਮਿੰਟ ਨਹੀਂ ਲਾਇਆ। ਇਹ ਕਹਿੰਦੇ ਸੁਪਰੀਮ ਕੋਰਟ ਦਾ ਆਰਡਰ ਸੀ ਤੇ ਸਾਨੂੰ ਇਹ ਫੋਲੋ ਕਰਨਾ ਪਿਆ। ਸੁਪਰੀਮ ਕੋਰਟ ਨੇ ਇੱਥੇ ਬਸਤੀ ਚੁਕਾਈ ਸੀ, ਉਹ ਬਸਤੀ ਚੁਕਾਉਣ ਤੋਂ ਪਹਿਲਾਂ ਇਹਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਕੁਆਟਰ ਦਿੱਤੇ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਵਾਹ ਵਾਸਤਾ ਨਹੀਂ, ਜਿਨ੍ਹਾਂ ਦੀ ਪੰਜਾਬ ਨੂੰ ਰੁਪਈਏ ਦੀ ਦੇਣ ਨਹੀਂ। ਪੰਜਾਬ 'ਚ ਹੱਕ ਕਿਹਨਾਂ ਦਾ? ਜਿਹੜੇ ਉਧਰੋਂ ਉੱਜੜ ਕੇ ਆਏ ਸੀ ਪੰਜਾਬ ਦੇ ਕਰਕੇ, ਜਿਨ੍ਹਾਂ ਧਰਮ ਨੂੰ ਬਚਾਇਆ, ਆਪਣਾ ਧਰਮ ਦੀ ਖਾਤਰ ਉਧਰ ਸਾਰਾ ਕੁਝ ਛੱਡ ਕੇ ਇੱਧਰ ਆਏ। ਤੇ ਜਿਹੜਾ ਕੰਮ ਹਕੂਮਤ ਨੇ ਕੀਤਾ ਇਹਦਾ ਜਿੰਨਾ ਵੀ, ਮੈਂ 2 ਕੁਰਸੀਆਂ ਤੋੜੀਆਂ ਸੀ ਉਦੋਂ ਉੱਥੇ,
ਉਹ ਕੁਰਸੀਆਂ ਇਸ ਕਰਕੇ ਤੋੜੀਆਂ ਸੀ ਕਿ ਗੁਰੂ ਘਰ ਦੇ ਅੰਦਰ ਲੱਗੀਆਂ ਔਰ ਗੁਰੂ ਦੇ ਬਰਾਬਰ ਕਰਕੇ ਲਾਈਆਂ। ਉਹਦਾ ਸਾਰੇ ਪਾਸੇ ਰੌਲਾ ਪੈ ਗਿਆ, ਬਹੁਤ ਅੱਗ ਲੱਗੀ, ਬੰਦਿਆਂ ਨੂੰ ਕੁਰਸੀਆਂ ਅੱਗੇ ਤੋੜਦੀਆਂ ਜੀ ਕਿਸੇ ਗਰੀਬ ਨੂੰ ਦੇਣ ਦਿਓ। ਹੁਣ ਇਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਬਣੇ ਬਣਾਏ ਘਰ ਤੋੜ ਦਿੱਤੇ ਤੇ ਕਿਸੇ ਦੇ ਕੰਨ 'ਚ ਕੋਈ ਦੂਸਰਾ ਕੀ? ਸੁਪਰੀਮ ਕੋਰਟ ਦਾ ਆਰਡਰ ਹੈ। ਸੁਪਰੀਮ ਕੋਰਟ, ਇਹ ਦੇਸ਼ ਕਹਿੰਦੇ ਲੋਕਤੰਤਰੀ ਦੇਸ਼ ਹੈ, ਲੋਕ ਵੱਡੇ ਹੁੰਦੇ ਨੇ ਸਾਰਿਆਂ ਨੂੰ। ਸੁਪਰੀਮ ਕੋਰਟ ਐਸਾ ਹੁਕਮ ਜਾਰੀ ਕਰ ਦੇਵੇ ਜਿਹੜਾ ਲੋਕਾਂ ਨੂੰ ਰਾਤ ਘਰਾਂ 'ਚੋਂ ਬਾਹਰ ਕੱਢ ਕੇ ਬਿਠਾ ਦੇਵੇ। ਤੁਹਾਨੂੰ ਪਹਿਲਾਂ ਕੋਈ ਉਹਨਾਂ ਨੇ ਕਿਤੇ ਕੁਆਟਰ ਦੇਣ ਦੀ ਗੱਲ ਕੀਤੀ ਕਿਸੇ ਨੂੰ? ਕਿਸੇ ਨੂੰ ਨਹੀਂ ਕੀਤੀ। ਏਦਾਂ ਸੜਕਾਂ ਤੇ ਬਿਠਾ ਦਿੱਤੇ। ਹੁਣ ਤੁਸੀਂ ਮੈਨੂੰ ਦੱਸੋ ਕਿ ਜੇ ਭਈਆਂ ਦੀ ਝੁੱਗੀ ਝੌਂਪੜੀਆਂ ਦੀ ਬਸਤੀ ਚੁਕਾਉਣੀ ਹੋਵੇ ਤੇ ਪਹਿਲਾਂ ਕੁਆਟਰ ਦੇ ਉੱਤੇ ਜਾਂਦੇ ਨੇ, ਤੇ ਜੇ ਇੱਥੇ ਉਜਾੜਾ ਕਰਨਾ ਹੋਵੇ ਸਾਡਾ ਤੇ ਫਿਰ ਕੋਈ ਖਬਰ ਨਹੀਂ, ਕੋਈ ਸਾਰ ਨਹੀਂ। ਇੱਥੇ ਆਣ ਕੇ ਜਿਹੜੀ ਬੋਲੀ ਜਾਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਨੇ ਆਦੇਸ਼ ਦੇ ਦਿੱਤੇ ਕਿ ਤੁਸੀਂ ਘਰ ਢਾਹ ਦਿਓ, ਇਹ ਵੀ ਆਦੇਸ਼ ਦਿੱਤੇ ਵੀ ਗਲ ਬੰਦਾ ਕਰੋ ਥਾਣ ਤੇ, ਜਾਂ ਤੇ ਇਹ ਕਹਿ ਦਿਓ ਕਿ ਇਹ ਸੁਪਰੀਮ ਕੋਰਟ ਦਾ ਆਦੇਸ਼ ਸੀ ਕਿ ਇੱਥੇ ਆਓ, ਇੱਥੇ ਧੀਆਂ ਭੈਣਾਂ ਦੀਆਂ ਗਾਲਾਂ ਕੱਢੋ ਆ ਕੇ। ਤੇ ਆਪਣੇ ਦੇ ਗੱਲ ਕਿਉਂ ਆ ਰਹੀ, ਕਿਉਂ ਦਸ਼ਾ ਹੋਈ ਸਾਡੀ ਭਲਾ? ਸਾਡੇ ਵਿੱਚ ਆਪਸ 'ਚ ਕੋਈ ਏਕਤਾ ਇਤਫਾਕ ਨਹੀਂ ਹੈਗਾ। ਮੈਨੂੰ ਜਦੋਂ ਖਬਰ ਮਿਲੀ ਮੈਂ ਪਹਿਲਾਂ ਹੀ ਇਸ ਗੱਲ ਦੇ ਉੱਤੇ ਬਿਆਨ ਦਿੱਤਾ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ। ਕਰਤਾਰਪੁਰ ਸੀ ਉਦੋਂ ਮੈਂ ਇਹ ਕੀਤਾ, ਉਦੋਂ ਫੈਸਲਾ ਕਿ ਆਪਾਂ ਉੱਥੇ ਪਹੁੰਚਣ ਦੀ ਜ਼ਰੂਰ, ਜਿਵੇਂ ਮਰਜ਼ੀ ਪਹੁੰਚੀਏ। ਪਾਕਿਸਤਾਨ ਸਰਕਾਰ ਨੇ ਜ਼ਮੀਨੀ ਵਿਵਾਦ ਦੀ ਆੜ ਵਿੱਚ ਲਾਹੌਰ ਸ਼ਹਿਰ ਦੇ ਨੌਲੱਖਾ ਸਥਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਤਾਲਾ ਲਗਾ ਦਿੱਤਾ ਹੈ, ਜਿਸ ਦੇ ਵਿਰੋਧ ਵਿੱਚ ਅੱਜ ਜਾਗੋ ਪਾਰਟੀ ਅਤੇ ਦਿੱਲੀ ਦੇ ਸਮੂਹ ਕੱਟੜ ਸਿੱਖਾਂ ਨੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਪਾਕਿਸਤਾਨੀ ਅੰਬੈਸੀ ਨੇੜੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਤੋਂ ਬਾਅਦ ਜਾਗੋ ਪਾਰਟੀ ਦੇ ਆਗੂਆਂ ਨੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਪਾਕਿਸਤਾਨੀ ਦੂਤਘਰ ਦੇ ਅਧਿਕਾਰੀ ਜ਼ੁਲਫਿਕਾਰ ਅਲੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਮੰਗ ਪੱਤਰ ਸੌਂਪਿਆ। ਅੱਜ ਦਿੱਲੀ ਦੇ ਵਿੱਚ ਪਾਕਿਸਤਾਨ ਅੰਬੈਸੀ ਹਾਈ ਕਮਿਸ਼ਨ ਨੂੰ ਅਸੀਂ ਇੱਕ ਮੈਮੋਰੈਂਡਮ ਦੇਣ ਵਾਸਤੇ ਇੱਥੇ ਇਕੱਠੇ ਹੋਏ ਹਾਂ। ਪਾਕਿਸਤਾਨ ਦੇ ਵਿੱਚ ਸਾਡੇ ਕੋਈ 200 ਦੇ ਕਰੀਬ ਇਤਿਹਾਸਿਕ ਸਥਾਨ ਨੇ ਔਰ ਐਸੇ ਮੁਕੱਦਸ ਸਥਾਨ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਸਥਾਨ ਤੋਂ ਲੈ ਕੇ ਹੋਰ ਗੁਰੂ ਸਾਹਿਬਾਨ ਦੇ ਇਤਿਹਾਸਿਕ ਸਥਾਨ ਨੇ ਔਰ ਕਈ ਸਾਡੇ ਸ਼ਹੀਦਾਂ ਦੇ ਸਥਾਨ ਪਾਕਿਸਤਾਨ 'ਚ ਨੇ। ਤਕਰੀਬਨ 200 ਇਤਿਹਾਸਿਕ ਤੋਂ ਇਲਾਵਾ 100 ਦੇ ਕਰੀਬ ਹੋਰ ਗੁਰੂ ਘਰ ਵੀ ਨੇ। ਪਾਰਟੀਸ਼ਨ ਤੋਂ ਬਾਅਦ ਪੰਡਤ ਨਹਿਰੂ ਔਰ ਲਿਆਕਤ ਅਲੀ ਖਾਨ ਦਾ ਜੋ ਆਪਸ 'ਚ ਪੈਕਟ ਹੋਇਆ ਸੀ ਕਿ ਜਿਹੜੇ ਵੀ ਸਿੱਖਾਂ ਦੇ ਇਤਿਹਾਸਿਕ ਸਥਾਨ ਨੇ ਉਹਨਾਂ ਨੂੰ ਪਾਕਿਸਤਾਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਸੁਰੱਖਿਅਤ ਰੱਖਣਾ। ਮੈਂ ਸਮਝਦਾ ਕਿ ਪਿਛਲੇ ਕਈ ਵਰ੍ਹਿਆਂ ਚੋਂ ਹਜ਼ਾਰਾਂ ਲੋਕ, ਮੈਂ ਸਿੱਖਾਂ ਦੀ ਗੱਲ ਕਰ ਰਿਹਾ, ਮੈਂ ਹਿੰਦੂ ਕਮਿਊਨਿਟੀ ਦੀ ਗੱਲ ਕਰ ਰਿਹਾ, ਪਾਕਿਸਤਾਨ ਚੋਂ ਹਿੰਦੂ ਔਰ ਸਿੱਖ ਜਾਂ ਮਾਈਗ੍ਰੇਟ ਹੋ ਗਏ ਜਾਂ ਉਹਨਾਂ ਨੇ ਇਸਲਾਮ ਕਬੂਲ ਕਰ ਲਿਆ। ਮੈਂ ਸਮਝਦਾ ਕਿ ਜਿਸ ਨੂੰ ਐਥਨਿਕ ਕਲੈਂਜ਼ਿੰਗ ਕਹੀ ਜਾਂਦੀ ਹੈ, ਜਿਸ ਨੂੰ ਨਸਲਕੁਸ਼ੀ ਕਿਹਾ ਜਾਂਦਾ ਹੈ, ਉਹ ਪਾਕਿਸਤਾਨ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਮੈਂ ਸਮਝਦਾ ਕਿ ਅੱਜ ਸਾਡੇ ਇੱਥੇ ਆਉਣ ਦਾ ਮਕਸਦ ਜਿਹੜਾ ਹੈ ਉਹ ਮਕਸਦ ਇਹ ਹੈ ਕਿ ਭਾਈ ਤਾਰੂ ਸਿੰਘ ਜੀ, ਸ਼ਾਇਦ ਕਈਆਂ ਨੂੰ ਸਾਡੇ ਵੀ ਆਉਣ ਵਾਲੀ ਪਨੀਰੀ ਨੂੰ ਇਤਿਹਾਸ ਭੁੱਲ ਜਾਂਦੇ ਨੇ ਕਿ ਜਦੋਂ ਮੁਗਲ ਰਾਜ ਦੇ ਵਿੱਚ ਆਰਡਰ ਕੀਤਾ ਗਿਆ ਕਿ ਭਾਈ ਤਾਰੂ ਸਿੰਘ ਦੇ ਕੇਸ ਕਤਲ ਕਰ ਦਿੱਤੇ ਜਾਣ, ਉਹਨਾਂ ਦੇ ਬਾਲ ਕੱਟ ਦਿੱਤੇ ਜਾਣ, ਤੇ ਭਾਈ ਤਾਰੂ ਸਿੰਘ ਨੇ ਆਖਿਆ ਜਲਾਦ ਨੂੰ ਕਿ ਮੇਰਾ ਇੱਕ ਵੀ ਕੇਸ ਦੀ ਕਤਲ ਨਹੀਂ ਕੀਤਾ ਜਾ ਸਕਦਾ, ਅਗਰ ਜ਼ਰੂਰੀ ਹੈ ਤੇ ਮੇਰੀ ਖੋਪੜੀ ਉਤਾਰ ਦਿੱਤੀ ਜਾਵੇ। ਔਰ ਲਾਹੌਰ ਦੇ ਨਵਲਖਾ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਇਹ ਭਾਈ ਤਾਰੂ ਸਿੰਘ ਦਾ ਸ਼ਹੀਦੀ ਸਥਾਨ ਹੈ। ਇਸ ਸਥਾਨ ਦੇ ਨਾਲ ਬੜੀ ਜ਼ਮੀਨ ਲੱਗਦੀ ਸੀਗੀ, ਲੇਕਿਨ ਉਥੋਂ ਦਾ ਜਿਹੜਾ ਭੂ ਮਾਫੀਆ ਹੈ, ਜਿਹੜਾ ਉਥੋਂ ਦਾ ਲੈਂਡ ਗ੍ਰੈਬਿੰਗ ਕਰਨ ਦਾ ਜਿਹੜਾ ਸਿਸਟਮ ਹੈ,
ਉਹਨਾਂ ਨੇ ਕਾਫੀ ਸਾਰੀਆਂ ਉੱਥੇ ਕੋਈ ਦੁਕਾਨਾਂ, ਉਹਦੇ ਪਿੱਛੇ ਇੱਕ ਮੈਦਾਨ ਲੱਗਦਾ ਸੀ, ਉਸ ਤੇ ਕਬਜ਼ਾ ਹੋਇਆ। ਔਰ ਹੁਣ ਇੱਕ ਬੜੀ ਵੱਡੀ ਸਾਜ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿ ਇਹ ਗੁਰੂ ਘਰ ਜਿਹੜਾ ਇਸ ਦੀ ਜਗ੍ਹਾ ਤੇ ਮਸਜਿਦ ਬਣਾ ਦਿੱਤੀ ਜਾਵੇ। ਮੈਂ ਸਮਝਦਾ ਹਾਂ ਕਿ ਪਾਕਿਸਤਾਨ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਕਿ ਆਪਣੀ ਮਿਨੋਰਟੀਜ਼ ਦਾ ਉਹ ਧਿਆਨ ਰੱਖਣ। ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉੱਥੇ ਜਿੰਨੇ ਵੀ ਸਾਡੇ ਇਤਿਹਾਸਿਕ ਸਥਾਨ ਨੇ ਉਹਨਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਾਣੀ ਪਾਕਿਸਤਾਨ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਅਸੀਂ ਜਿਹੜਾ ਅੱਜ ਮੈਮੋਰੈਂਡਮ ਦੇਣ ਜਾ ਰਹੇ ਹਾਂ ਉਹਦੇ ਵਿੱਚ ਇਹਦਾ ਸਾਰਾ ਵੇਰਵਾ ਅਸੀਂ ਲਿਖਿਆ ਔਰ ਅਸੀਂ ਇਹ ਵੀ ਕਿਹਾ ਸ਼ਾਬਾਸ਼ ਸ਼ਰੀਫ ਨੂੰ ਕਿ ਅਸੀਂ ਧੰਨਵਾਦ ਕਰਦੇ ਹਾਂ ਪਾਕਿਸਤਾਨ ਦੀ ਸਰਕਾਰ ਦਾ ਔਰ ਹਿੰਦੁਸਤਾਨ ਦੀ ਸਰਕਾਰ ਦਾ ਕਿ ਜਿਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਖੋਲਿਆ। ਦੋਵੇਂ ਸਰਕਾਰਾਂ ਨੇ ਜਿਹੜਾ ਇਤਿਹਾਸਿਕ ਕੰਮ ਕੀਤਾ ਅਸੀਂ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ ਔਰ ਦੁਨੀਆ 'ਚ ਵੈਸੇ ਗੁਰੂ ਨਾਨਕ ਨਾਮ ਲੈਵਾ ਉਸ ਨੂੰ ਐਪਰੀਸ਼ੀਏਟ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਉਮਰ 85 ਸਾਲ ਦੇ ਲਗਭਗ ਸੀ। ਜਾਣਕਾਰੀ ਅਨੁਸਾਰ ਬ੍ਰਹਮਪੁਰਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਅਧੀਨ ਸਨ, ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ। ਉਹ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੰਤਰੀ ਵੀ ਰਹੇ ਹਨ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਦੇਹਾਂਤ ਦਾ ਖਬਰ ਜਿਹੜੀ ਬੜੀ ਦੁਖਦਾਈ ਆ ਔਰ ਮੈਂ ਸਮਝਦਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਦੇ ਜਾਣ ਦਾ ਘਾਟਾ ਨਾ ਪੂਰੇ ਜਾਣ ਵਾਲਾ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਆਖਰੀ ਸਾਹਾਂ ਤੱਕ ਪੰਥ ਦੀ ਆਵਾਜ਼ ਬਣ ਕੇ ਇੱਕ ਬੇਖੌਫ ਨਿਡਰ ਔਰ ਮੈਂ ਕਹਿ ਸਕਦਾ ਕਿ ਧੜੱਲੇਦਾਰ ਲੀਡਰ ਦੇ ਤੌਰ ਤੇ ਪੰਥ ਦੀ ਅਗਵਾਈ ਕੀਤੀ ਆ ਔਰ ਉਹਨਾਂ ਨਾਲ ਜੁੜੀਆਂ ਯਾਦਾਂ ਸਾਨੂੰ ਹਮੇਸ਼ਾ ਯਾਦ ਰਹਿਣਗੀਆਂ। ਉਹਨਾਂ ਨਾਲ ਮੈਨੂੰ ਪਾਰਲੀਮੈਂਟ ਦੇ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ, ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਔਰ ਮੈਂ ਸਮਝਦਾ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਜੋ ਘਾਲਣਾ ਘਾਲੀ ਉਹ ਹਮੇਸ਼ਾ ਸਾਡੇ ਲਈ ਮਾਣ ਵਾਲੀ ਗੱਲ ਆ। ਅੱਜ ਉਹਨਾਂ ਦਾ ਜਿਹੜਾ ਅਚਾਨਕ ਵਿਛੋੜਾ ਸਾਡੇ ਸਾਰਿਆਂ ਲਈ ਬਹੁਤ ਦੁਖਦਾਈ ਆ। ਹੁਣੇ ਹੀ ਪਤਾ ਲੱਗਾ, ਬੜੇ ਦੁੱਖ ਦੀ ਗੱਲ ਆ ਕਿ ਸਿੱਖ ਪੰਥ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜੇ ਜਿਹੜੇ ਧਨਾਂਤਰ ਮਨੁੱਖਾਂ ਨੇ ਸੇਵਾ ਆਪਣੀਆਂ ਕੀਤੀਆਂ, ਪਰ ਸਾਡੇ ਮਾਝੇ ਦੇ ਵਿੱਚ ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਜਿਹੜੇ ਲੰਬੇ ਅਰਸੇ ਤੋਂ ਅਕਾਲੀ ਦਲ ਨਾਲ ਜੁੜੇ ਰਹੇ, ਵੱਖ-ਵੱਖ ਅਹੁਦਿਆਂ ਦੇ ਉੱਤੇ ਸੇਵਾ ਵੀ ਕੀਤੀ ਔਰ ਨਿਧੜਕ ਸੀਗੇ, ਬੇਬਾਕ ਆਪਣੀ ਸਾਰੀ ਗੱਲ ਕਹਿੰਦੇ ਸੀ। ਉਹ ਅੱਜ ਅਕਾਲ ਚਲਾਣਾ ਕਰ ਗਿਆ। ਪਿਛਲੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸੀ, ਪਹਿਲਾਂ ਵਿੱਚ ਠੀਕ ਵੀ ਹੋ ਗਿਆ ਸੀ। ਬਹੁਤ ਵੱਡਾ ਸਿੱਖ ਪੰਥ ਨੂੰ ਘਾਟਾ, ਪਰ ਗੁਰੂ ਦੀ ਰਜ਼ਾ ਦੇ ਅਨੁਸਾਰ ਇਹ ਸਾਰਾ ਕੁਝ ਚੱਲਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਕਿ ਉਸ ਜੀਵ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਦਿੱਲੀ ਕਮੇਟੀ ਵੱਲੋਂ ਲਾਹੌਰ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਤੇ ਤਾਲਾ ਲਾਉਣ ਦੀ ਨਿਖੇਧੀ ਕਰਦਿਆਂ ਪ੍ਰੈਸ ਕਾਨਫਰੰਸ ਕੀਤੀ ਗਈ। ਕਾਨਫਰੰਸ ਦੌਰਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਵਿਵਾਦ ਹੁਣ ਦਾ ਨਹੀਂ ਬਲਕਿ 1945 ਤੋਂ ਚੱਲਦਾ ਆ ਰਿਹਾ ਹੈ। ਉਹਨਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਐਸਜੀਪੀਸੀ ਵੱਲੋਂ ਸਰਕਾਰਾਂ ਨਾਲ ਰਾਬਤਾ ਕਰਕੇ ਜਲਦੀ ਤੋਂ ਜਲਦੀ ਇਸ ਵਿਵਾਦ ਦੇ ਹੱਲ ਲਈ ਦਬਾਅ ਪਾਉਣ। ਪਾਕਿਸਤਾਨ ਵਿਖੇ ਜਿਹੜਾ ਭਾਈ ਤਾਰੂ ਸਿੰਘ ਜੀ ਦਾ ਜਿੱਥੇ ਸਮਾਧ ਬਣੀ ਹੈ ਗੁਰਦੁਆਰਾ ਸਾਹਿਬ ਹੈ, ਉਹਦਾ ਵਿਵਾਦ ਬੜਾ ਸੁਰਖੀਆਂ ਦੇ ਵਿੱਚ ਲਗਾਤਾਰ 3-4 ਦਿਨਾਂ ਤੋਂ ਆ ਰਿਹਾ ਔਰ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਬਹੁਤ ਇਹਦੇ ਵਿੱਚ ਦਿਲ ਦੇ ਵਿੱਚ ਦੁਵਿਧਾ ਹੈ, ਕਿਉਂਕਿ ਸੰਗਤ ਸਾਨੂੰ ਕਹਿੰਦੀ ਹੈ ਕਿ ਤੁਸੀਂ ਇਹਦੀ ਆਵਾਜ਼ ਚੁੱਕੋ ਔਰ ਇਹਦੇ ਬਾਰੇ ਪਾਕਿਸਤਾਨ ਅੰਬੈਸੀ ਨਾਲ ਵੀ ਗੱਲ ਕਰੋ, ਦਿੱਲੀ ਜਿਹੜੇ ਹਾਈ ਕਮਿਸ਼ਨ ਬੈਠੇ ਉਹਨਾਂ ਨਾਲ ਗੱਲ ਕਰੋ। ਮਗਰ ਇਹ ਲਗਾਤਾਰ ਜਿਹੜਾ ਵਿਵਾਦ ਹੈ ਇਹ ਕੀ ਕਾਰਨ ਹੈ, ਮੈਂ ਅੱਜ ਸੰਗਤ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਇਹ ਵਿਵਾਦ ਕੋਈ ਅੱਜ ਦਾ ਨਹੀਂ ਹੈ। ਇਹ 1945 ਦੇ ਵਿੱਚ ਜਿਸ ਵਕਤ ਅੰਗਰੇਜ਼ਾਂ ਦਾ ਰਾਜ ਸੀ, ਇਹ ਤਾਂ ਤੋਂ ਵਿਵਾਦ ਚੱਲਦਾ ਪਿਆ ਇਸ ਸਥਾਨ ਦੇ ਉੱਤੇ ਔਰ ਇਸ ਸਥਾਨ ਦੇ ਉੱਤੇ ਲਗਾਤਾਰ ਐਸਜੀਪੀਸੀ ਦਾ ਕੰਟਰੋਲ ਵੀ ਰਿਹਾ, ਐਸਜੀਪੀਸੀ ਨੂੰ ਦੇਖਦੀ ਰਹੀ। 2006 ਦੇ ਵਿੱਚ ਸਰਦਾਰ ਅਵਤਾਰ ਸਿੰਘ ਮੱਕੜ ਸਾਹਿਬ ਜਿਸ ਵਕਤ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੇ ਇੱਕ ਕਮੇਟੀ ਵੀ ਗਠਨ ਕੀਤੀ ਔਰ ਉੱਥੇ ਫੈਸਲਾ ਲਿਆ ਗਿਆ ਕਿ ਇਸ ਸਥਾਨ ਦੇ ਉੱਤੇ ਇੱਕ ਸਰਾਹ ਬਣਾਈ ਜਾਏਗੀ। ਮਗਰ ਉੱਥੇ ਜਿਸ ਤਰੀਕੇ ਦੇ ਨਾਲ ਉਸ ਜਗ੍ਹਾ ਨੂੰ ਖਾਲੀ ਨਹੀਂ ਕਰਾ ਸਕੇ, ਉਸ ਜਗ੍ਹਾ ਦੇ ਉੱਤੇ ਇਹ ਵਿਵਾਦਿਤ ਜਗ੍ਹਾ ਜਿਹਨੂੰ ਘੇਰਾਬੰਦੀ ਕਰਕੇ ਸਰਕਾਰ ਨੇ ਕਿ ਉੱਥੇ ਕੋਈ ਕਲੈਸ਼ ਨਾ ਹੋ ਜਾਏ ਕੋਈ ਕਮਿਊਨਿਟੀਜ਼ ਦਾ ਆਪਸ ਵਿੱਚ,
ਉਸ ਡਿਸਪਿਊਟ ਨੂੰ ਰੋਕਣ ਵਾਸਤੇ ਉਹਦੇ ਉੱਤੇ ਹੱਦਬੰਦੀ ਕਰਤੀ ਗਈ, ਤਾਰਾਂ ਲਗਾਤੀਆਂ ਗਈਆਂ। ਔਰ 2 ਸਾਲਾਂ ਤੋਂ ਤਕਰੀਬਨ 2 ਸਾਲ ਹੋ ਗਏ ਉਸ ਥਾਂ ਦੇ ਉੱਤੇ ਸਰਕਾਰ ਨੇ, ਕਿਉਂਕਿ ਉੱਥੇ ਦੀ ਜਿਸ ਵਕਤ ਉੱਥੇ ਕਲੈਸ਼ ਹੋਇਆ ਔਰ ਉੱਥੇ ਦੇ ਲੋਕਾਂ ਨੇ ETBP ਜਿਹੜੀ ਉੱਥੇ ਦੀ ਹੈਗੀ ਹੈ ਇਵੈਕਿਊ ਜਿਹੜਾ ਟਰਸਟ ਹੈਗਾ ਉੱਥੇ ਦਾ, ਉਹਨਾਂ ਨੇ ਇਹਨਾਂ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਗੁਰਦੁਆਰਾ ਸਾਹਿਬ ਨੂੰ, ਤੇ ਮਗਰ ਉੱਥੇ ਦੀ ਸੰਗਤ ਔਰ ਪੂਰੀ ਵਰਲਡ ਵਾਈਡ ਸੰਗਤ ਦਾ ਪ੍ਰੈਸ਼ਰ ਪੈਣ ਦੇ ਉੱਤੇ ਇਸ ਜਗ੍ਹਾ ਨੂੰ ਰੋਕਤਾ ਗਿਆ ਔਰ ਉੱਥੇ ਸਰਕਾਰ ਨੇ ਉਸ ਜਗ੍ਹਾ ਨੂੰ ਬੰਦ ਕਰਤਾ ਗਿਆ। ਸਾਲ ਦੇ ਵਿੱਚ ਸਿਰਫ 5 ਦਿਨ ਲਈ ਉਹ ਸਥਾਨ ਖੋਲ੍ਹਿਆ ਜਾਂਦਾ, ਜਿਸ ਵਕਤ ਭਾਈ ਤਾਰੂ ਸਿੰਘ ਜੀ ਦਾ ਉੱਥੇ ਦਿਨ ਮਨਾਇਆ ਜਾਂਦਾ ਔਰ ਉਹ 5 ਦਿਨਾਂ ਬਾਅਦ ਉਹਨੂੰ ਫਿਰ ਬੰਦ ਕਰਤਾ ਜਾਂਦਾ। ਇਹ ਜਿਹੜਾ ਵਿਵਾਦਿਤ ਜਗ੍ਹਾ ਹੈ ਇਹਦੇ ਉੱਤੇ ਬਹੁਤ ਜ਼ਿਆਦਾ ਕੰਟਰੋਵਰਸੀਜ਼ ਹੋ ਰਹੀ ਆ ਔਰ ਇਹਦੇ ਉੱਤੇ ਬੜੀ ਜ਼ਿਆਦਾ ਸੰਗਤ ਦੀ ਇੱਕ ਮੰਗ ਵੀ ਆ ਰਹੀ ਹੈ ਕਿ ਇਸ ਨੂੰ ਖਾਲੀ ਕਰਵਾਇਆ ਜਾਏ, ਕਿਉਂਕਿ ਦੂਜੀ ਸਰਕਾਰਾਂ ਦਾ ਦੂਜੇ ਦੇਸ਼ ਦੀ ਸਰਕਾਰਾਂ ਇਨਵੋਲਵ ਨੇ। ਸੋ ਉੱਥੇ SGPC ਦੀ ਨਾਲ ਪੂਰੀ ਦਖਲਅੰਦਾਜ਼ੀ ਰਹੀ ਹੈ। ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਾ ਕਿ ਕਿਉਂਕਿ ਸਾਲ ਦੇ ਵਿੱਚ 2 ਵਾਰ ਜਥੇਦਾਰ ਅਕਾਲ ਤਖਤ ਸਾਹਿਬ ਆਪ ਜ਼ਰੂਰ ਉੱਥੇ ਜਾਂਦੇ ਨੇ ਪਾਕਿਸਤਾਨ, ਔਰ ਇਸ ਸਥਾਨ ਦੇ ਉੱਤੇ ਜਾ ਕੇ ਉਹਨਾਂ ਨੇ ਇਸ ਨੂੰ ਵਿਵਾਦ ਨੂੰ ਖਤਮ ਕਰਾਉਣ ਵਾਸਤੇ ਉੱਥੇ ਦੀ ਸਰਕਾਰ ਦੇ ਉੱਤੇ ਦਬਾਅ ਪਾਉਣ, ਕਿਉਂਕਿ SGPC ਦਾ ਮਾਮਲਾ ਹੈ, ਇਸ ਕਰਕੇ ਅਸੀਂ ਡਾਇਰੈਕਟਲੀ ਇਨਵੋਲਵ ਨਹੀਂ ਹੋ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਔਰ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅੱਜ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਸਰਕਾਰਾਂ ਨਾਲ ਸੁਲਟ ਕੇ, ਭਾਵੇਂ ਉਹ ਕੇਂਦਰ ਸਰਕਾਰ ਹਿੰਦੁਸਤਾਨ ਦੀ ਉੱਤੇ ਦਬਾਅ ਪਾਉਣ ਤੇ ਭਾਵੇਂ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ ਜਾਂ ਸਾਡੀ ਡਿਊਟੀ ਲਾਣ। ਜੇ ਅਸੀਂ ਆਪਣੇ ਨਿੱਜੀ ਤੌਰ ਦੇ ਉੱਤੇ ਅਗਰ ਆਪਣੀ ਡਿਊਟੀ ਲਾਉਂਦੇ ਹਾਂ ਤੇ SGPC ਨੂੰ ਕੋਈ ਕਿੰਤੂ ਪਰੰਤੂ ਨਹੀਂ ਹੋਣੀ ਚਾਹੀਦੀ। ਸੋ ਮੈਂ ਅੱਜ ਸਾਰੇ ਮੀਡੀਆ ਰਾਹੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਾਂਗਾ ਕਿ 2 ਦਿਨ ਤੋਂ ਬਹੁਤ ਜ਼ਿਆਦਾ ਇਹ ਸੁਰਖੀਆਂ 'ਚ ਆਇਆ ਹੋਇਆ ਔਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਵਿਵਾਦਿਤ ਜਗ੍ਹਾ ਪਹਿਲੇ ਹੀ ਕਈ ਸਾਲਾਂ ਤੋਂ ਚੱਲ ਰਹੀ ਹੈ। 2 ਸਾਲ ਤੋਂ ਖਾਸ ਤੌਰ ਤੇ ਉੱਥੇ ਇਹਨੂੰ ਬੰਦ ਕੀਤਾ ਗਿਆ ਔਰ ਮਗਰ ਇਹ ਇਸ ਤਰ੍ਹਾਂ ਸ਼ੋਅ ਕੀਤਾ ਜਾ ਰਿਹਾ ਹੈ ਕਿ ਇਹ ਅੱਜ ਕੱਲ੍ਹ ਦੀ ਗੱਲ ਹੈ। ਸੋ ਮੈਂ ਸਮੂਹ ਸੰਗਤ ਨੂੰ ਵੀ ਇਹ ਕਹਾਂਗਾ ਕਿ ਤੁਸੀਂ ਸੰਯਮ ਬਣਾ ਕੇ ਰੱਖੋ ਔਰ ਇਸ ਜਗ੍ਹਾ ਦੇ ਉੱਤੇ ਜੋ ਵਿਵਾਦ ਹੈ ਉਹਨੂੰ ਸੌਟ ਆਊਟ ਕਰਾਉਣ ਵਾਸਤੇ ਅਸੀਂ ਸਰਕਾਰਾਂ ਨਾਲ ਵੀ ਗੱਲ ਕਰਾਂਗੇ ਔਰ ਜਥੇਦਾਰ ਅਕਾਲ ਤਖਤ ਸਾਹਿਬ ਦੀ ਕਿਉਂਕਿ ਸਭ ਤੋਂ ਵੱਡੀ ਇਸ ਵਕਤ ਜ਼ਿੰਮੇਵਾਰੀ ਬਣਦੀ ਹੈ ਔਰ ਉਹ ਇਸ ਮੁੱਦੇ ਨੂੰ ਅੱਗੇ ਲੈ ਕੇ ਜਿਹਦੀ ਵੀ ਜ਼ਿੰਮੇਵਾਰੀ ਲਾਣਾ ਚਾਹਣ, ਚਾਹੇ ਉਹ SGPC ਦੀ ਲਾਣਾ ਚਾਹਣ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਜਾਂ ਆਪ ਅੱਗੇ ਵੱਧ ਕੇ ਕਰਨ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖਲੋਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਖ ਸਿਧਾਂਤਾਂ ਵਿਰੁੱਧ ਗੁਰੂ ਸਾਹਿਬਾਨਾਂ ਅਤੇ ਸਿੱਖ ਸ਼ਹੀਦਾਂ ਤੇ ਬਣਾਈਆਂ ਫਿਲਮਾਂ ਤੇ ਮੁਕੰਮਲ ਪਾਬੰਦੀ ਰਹੇਗੀ। ਉਹਨਾਂ ਕਿਹਾ ਕਿ ਇਸ ਲਈ SGPC ਵੱਲੋਂ ਮਤਾ ਵੀ ਪਾਇਆ ਗਿਆ ਹੈ। ਇਹ ਬੜੇ ਵੱਡੇ ਲੰਮੇ ਸਮੇਂ ਤੋਂ, ਕਿਉਂਕਿ ਜਦੋਂ ਪਵਿੱਤਰ 4 ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਇਹ ਫਿਲਮ ਬਣਾਈ ਸੀ, ਉਸ ਵੇਲੇ ਲੋਕਾਂ ਨੇ ਸਲਾਹਿਆ ਸੀ ਤੇ ਜਿਹੜੇ ਗੁਰਮਤ ਦੇ ਧਾਰਨੀ ਸੀ ਉਹਨਾਂ ਨੇ ਇਸ ਗੱਲ ਤੇ ਫਿਰ ਇਹ ਕਿੰਤੂ ਵੀ ਕੀਤਾ ਸੀ ਵੀ ਇਹ ਜਿਹੜੇ ਕਰੈਕਟਰ ਐਵੇਂ ਨਹੀਂ ਦਿਖਾਲਣੇ ਚਾਹੀਦੇ। ਸੋ ਅੱਜ ਧਰਮ ਪ੍ਰਚਾਰ ਕਮੇਟੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੇ ਤੌਰ ਤੇ ਮਤਾ ਪਾਇਆ ਵੀ ਇਹਨਾਂ ਤੇ ਅਗਲੇ ਹੁਕਮਾਂ ਤੱਕ ਬਿਲਕੁਲ ਜਿਹੜਾ ਆ ਉਹ ਬੈਨ ਕੀਤਾ ਜਾਊਗਾ। ਕਿਸੇ ਨੂੰ ਵੀ ਜਿਹੜੀ ਆ ਇਹ ਬਣਾਉਣ ਦੀ ਜਿਹੜੀ ਆਗਿਆ ਨਹੀਂ ਦਿੱਤੀ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਰਹੱਦ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਹੈ। ਸਰਹੱਦ ਤੇ ਚੱਲ ਰਹੇ ਵਿਵਾਦ ਦਰਮਿਆਨ ਐਤਵਾਰ ਸ਼ਾਮ ਨੂੰ ਅਫਗਾਨ ਫੌਜ ਨੇ ਅਨੇਬਾ ਗੋਲੀਬਾਰੀ ਕੀਤੀ, ਜਿਸ 'ਚ 6 ਪਾਕਿਸਤਾਨੀ ਨਾਗਰਿਕ ਮਾਰੇ ਗਏ, ਜਦਕਿ ਇਸ ਹਮਲੇ 'ਚ ਅਫਗਾਨ ਫੌਜ ਦਾ 1 ਜਵਾਨ ਮਾਰਿਆ ਗਿਆ ਤੇ 17 ਹੋਰ ਜ਼ਖਮੀ ਹੋ ਗਏ। ਇਸ ਦੇ ਨਾਲ ਹੀ 2 ਹਫ਼ਤੇ ਪਹਿਲਾਂ ਵੀ ਇੱਥੇ ਗੋਲੀਬਾਰੀ ਹੋਈ ਸੀ, ਜਿਸ ਵਿੱਚ 6 ਪਾਕਿਸਤਾਨੀ ਨਾਗਰਿਕ ਮਾਰੇ ਗਏ ਸਨ। ਇਹ ਹਮਲਾ ਸਪਿਨ ਬੋਲਦਾਕ ਇਲਾਕੇ 'ਚ ਹੋਇਆ ਹੈ। ਇਸ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਫਗਾਨ ਬਾਰਡਰ ਫੋਰਸ ਨੇ ਚਮਨ ਸਰਹੱਦ ਤੇ ਬਿਨਾਂ ਕਿਸੇ ਕਾਰਨ ਸਾਡੇ ਨਾਗਰਿਕਾਂ ਤੇ ਗੋਲੀਬਾਰੀ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲੋਕ ਸਭਾ ਤੇ ਰਾਜ ਸਭਾ ਵਿੱਚ ਕਿਹਾ ਕਿ ਚੀਨੀ ਫੌਜੀਆਂ ਨੇ ਤਵਾਂਗ ਸੈਕਟਰ ਵਿੱਚ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਭਾਰਤੀ ਜਵਾਨਾਂ ਨੇ ਢੁਕਵਾਂ ਜਵਾਬ ਦਿੱਤਾ ਤੇ ਉਹਨਾਂ ਨੂੰ ਖਦੇੜ ਦਿੱਤਾ। ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਤੇ ਕਿਸੇ ਵੀ ਸਥਿਤੀ 'ਚ ਮੁਕਾਬਲਾ ਕਰਨ ਲਈ ਸਾਡੇ ਜਵਾਨ ਤਿਆਰ ਹਨ। ਆਸ ਹੈ ਕਿ ਸੰਸਦ ਜਵਾਨਾਂ ਦੀ ਬਹਾਦਰੀ ਦਾ ਇਕਮੁੱਠ ਹੋ ਕੇ ਸਮਰਥਨ ਕਰੇਗੀ। ਦੱਸ ਦਈਏ ਕਿ 9 ਦਸੰਬਰ ਨੂੰ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ, ਜਿਸ ਵਿੱਚ ਦੋਵਾਂ ਪਾਸਿਆਂ ਦੇ ਕੁਝ ਫੌਜੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਦੇ ਮਾਮਲੇ ਤੇ ਚਰਚਾ ਦੀ ਮੰਗ ਲਈ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਹੰਗਾਮਾ ਕੀਤਾ। ਵਿਰੋਧੀ ਮੈਂਬਰਾਂ ਦੇ ਰੋਲੇ ਰੱਪੇ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ 10 ਮਿੰਟ ਬਾਅਦ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। 9 दिसंबर 2022 को PLA ट्रुप्स ने तवांग सेक्टर के यांगसे एरिया में लाइन ऑफ एक्चुअल कंट्रोल पर अतिक्रमण कर स्टेटस को एक तरफा बदलने का प्रयास किया।
चाइना के इस प्रयास का हमारी सेना ने दृढ़ता के साथ सामना किया है अध्यक्ष महोदय, और इस फेस ऑफ में हाथापाई भी हुई है। भारतीय सेना ने बहादुरी से पीएलए को हमारी टेरिटरी में अतिक्रमण करने से रोका और उन्हें उनकी पोस्ट पर वापस जाने के लिए मजबूर कर दिया अध्यक्ष महोदय। इस झड़प में दोनों ओर के कुछ सैनिकों को चोटें भी आई हैं और मैं इस सदन को अवगत कराना चाहता हूं कि हमारे किसी भी सैनिक की न तो मृत्यु हुई है और न ही कोई गंभीर रूप से घायल हुआ है। इंडियन मिलिट्री कमांडर्स के टाइमली इंटरवेंशन के कारण पीएलए सोल्जर्स अपनी लोकेशंस पर वापस चले गए अध्यक्ष महोदय, और इस घटना के पश्चात एरिया के लोकल कमांडर ने 11 दिसंबर 2022 को अपने चाइनीज काउंटर पार्ट के साथ स्थापित व्यवस्था के तहत एक फ्लैग मीटिंग की और इस घटना पर चर्चा की। चीनी पक्ष को इस तरह के एक्शन के लिए मना किया गया और सीमा पर शांति बनाए रखने के लिए कहा गया। इस मुद्दे को चीनी पक्ष के साथ कूटनीतिक स्तर पर भी उठाया गया है। अध्यक्ष महोदय, मैं इस सदन को आश्वस्त करना चाहता हूं कि हमारी सेनाएं हमारी भौमिक अखंडता को सुरक्षित रखने के लिए पूरी तरह से प्रतिबद्ध हैं और इसके खिलाफ किसी भी प्रयास को रोकने के लिए सदैव तत्पर है हमारी भारत की सेना। और मुझे विश्वास है कि यह सदन हमारी सेनाओं की वीरता और साहस को एक स्वर से समर्थन देगा। और अध्यक्ष महोदय, मैं पूरी तरह से आश्वस्त हूं कि यह संसद बिना किसी संशय के भारत की सेना की क्षमता, शौर्य, पराक्रम व प्रतिबद्धता का भी अभिनंदन करेगा। ਗੁਜਰਾਤ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਰਸ ਦੇ ਮੁਤਾਬਕ ਗੁਜਰਾਤ ਰਾਜ ਵਿਧਾਨ ਸਭਾ 2022 ਵਿੱਚ ਗੁਜਰਾਤ ਦੇ ਨਵੇਂ ਚੁਣੇ ਗਏ 17 ਮੰਤਰੀਆਂ ਚੋਂ 4 ਜਾਂ 24% ਨੇ ਆਪਣੇ ਖਿਲਾਫ ਅਪਰਾਧਿਕ ਮਾਮਲਿਆਂ ਦਾ ਖੁਲਾਸਾ ਕੀਤਾ ਹੈ। ਏਡੀਆਰ ਅਤੇ ਗੁਜਰਾਤ ਇਲੈਕਸ਼ਨ ਵਾਚ ਨੇ ਕਿਹਾ ਕਿ 4 ਮੰਤਰੀਆਂ ਨੇ ਆਪਣੇ ਖਿਲਾਫ ਅਪਰਾਧਿਕ ਮਾਮਲਿਆਂ ਦਾ ਖੁਲਾਸਾ ਕੀਤਾ ਅਤੇ ਇੱਕ ਮੰਤਰੀ ਨੇ ਆਪਣੇ ਖਿਲਾਫ ਇੱਕ ਗੰਭੀਰ ਅਪਰਾਧਿਕ ਮਾਮਲੇ ਦੀ ਪੁਸ਼ਟੀ ਕੀਤੀ ਹੈ। ਵਿਸ਼ਲੇਸ਼ਣ ਕੀਤੇ ਗਏ 17 ਮੰਤਰੀਆਂ ਵਿੱਚੋਂ 16 ਕਰੋੜਪਤੀ ਹਨ ਅਤੇ 17 ਮੰਤਰੀਆਂ ਦੀ ਔਸਤ ਜਾਇਦਾਦ 32.7 ਕਰੋੜ ਰੁਪਏ ਹੈ। ਵਿਸ਼ਲੇਸ਼ਣ ਅਨੁਸਾਰ ਸਭ ਤੋਂ ਵੱਧ ਘੋਸ਼ਿਤ ਕੁੱਲ ਜਾਇਦਾਦ ਵਾਲੇ ਮੰਤਰੀ ਸਿੱਧਪੁਰ ਹਲਕੇ ਤੋਂ ਬਲਵੰਤ ਸਿੰਘ ਚੰਦਨ ਸਿੰਘ ਰਾਜਪੂਤ ਹਨ, ਜਿਨ੍ਹਾਂ ਕੋਲ 372.65 ਕਰੋੜ ਰੁਪਏ ਦੀ ਜਾਇਦਾਦ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਰਾਜਪਾਲ ਅਤੇ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਦਾ ਘਾਣ ਕਰ ਰਹੀ ਹੈ ਅਤੇ ਪੰਜਾਬ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਆਰਡੀਐਫ ਫੰਡ ਬਾਰੇ ਹਰਪਾਲ ਚੀਮਾ ਨੇ ਕਿਹਾ ਕਿ ਉਹ ਕੇਂਦਰ ਤੋਂ ਫੰਡਾਂ ਦੀ ਲਗਾਤਾਰ ਮੰਗ ਕਰ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿਛਲੇ ਦਿਨੀ ਕਈ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਫੰਡ ਬਾਰੇ ਚਰਚਾ ਕੀਤੀ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀਆਂ ਦੇ ਹੱਕ ਵਿੱਚ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਓਪੀਐਸ ਦਾ ਮੁੱਦਾ ਬਹੁਤ ਮਹੱਤਵਪੂਰਨ ਹੈ। ਪਹਿਲਾਂ ਭਾਜਪਾ ਤੇ ਕਾਂਗਰਸ ਇਸ ਦੇ ਮਹੱਤਵ ਨੂੰ ਨਹੀਂ ਸਮਝਦੀਆਂ ਸਨ, ਪਰ ਹੁਣ ਰਾਜ ਇੱਕ ਕਰਕੇ ਇਸ ਦੀ ਮਹੱਤਤਾ ਨੂੰ ਸਮਝ ਰਹੇ ਹਨ ਅਤੇ ਇਸ ਨੂੰ ਲਾਗੂ ਕਰਨਾ ਚਾਹੁੰਦੇ ਹਨ। ਦੇਖੋ, ਪੰਜਾਬ ਨੇ ਆਲਰੇਡੀ ਪਹਿਲਾਂ ਹੀ ਓਪੀਐਸ ਸਕੀਮ ਦਾ, ਓਲਡ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈਗਾ। ਅਸੀਂ ਇਹ ਸਕੀਮ ਜਿਹੜੀ ਆ ਲਾਗੂ ਕਰ ਚੁੱਕੇ ਹਾਂ। ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇ ਕਿ ਰੂਲ ਉਹ ਬਣ ਰਹੇ ਨੇ ਕਿ ਬੜੀ ਜਲਦੀ ਜਿਹੜੀ ਆ ਇਹਨੂੰ ਅਸੀਂ ਇਹਦਾ ਲਾਭ ਜਿਹੜਾ ਹੈਗਾ ਉਹ ਪੰਜਾਬ ਦੇ ਇੰਪਲਾਈਜ਼ ਨੂੰ, ਪੰਜਾਬ ਦੇ ਜਿਹੜੇ ਸਾਡੇ ਮੁਲਾਜ਼ਮ ਜਿਹਨਾਂ ਨੂੰ ਮਿਲਣਾ ਸ਼ੁਰੂ ਹੋ ਜਾਊਗਾ। ਦੇਖੋ, ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਕੇਂਦਰ ਸਰਕਾਰ ਦੇ ਕੋਲੇ ਪੰਜਾਬ ਦਾ ਪੈਂਡਿੰਗ ਪਿਆ ਗਾ, ਪੰਜਾਬ ਦਾ ਬਕਾਇਆ ਪੈਂਡਿੰਗ ਪਿਆ ਗਾ। ਸੋ ਕੇਂਦਰ ਸਰਕਾਰ ਇਸ ਪੈਸੇ ਨੂੰ ਤੁਰੰਤ ਜਾਰੀ ਕਰੇ। ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਰੀਸੈਂਟਲੀ ਹੁਣੇ ਹੀ ਜਿਹੜਾ ਉਹ ਕੇਂਦਰ ਸਰਕਾਰ ਦੇ ਮੰਤਰੀ ਸਾਹਿਬਾਨ ਨੂੰ ਮਿਲ ਕੇ ਗਏ ਨੇ। ਸੋ ਮੈਂ ਉਹਨਾਂ ਨੇ ਇਹ ਮੰਗ ਵੀ ਪ੍ਰਵਾਨ ਕੀਤੀ ਆ। ਸੋ ਸਾਨੂੰ ਪੂਰਨ ਆਸ ਆ ਕਿ ਕੇਂਦਰ ਸਰਕਾਰ ਜਿਹੜਾ ਪੈਸਾ ਜਲਦ ਜਾਰੀ ਕਰੂ, ਜਿਹੜਾ ਕਿ ਪੰਜਾਬ ਦੀ ਤਰੱਕੀ ਦੇ ਉੱਤੇ, ਪੰਜਾਬ ਦੇ ਪਿੰਡਾਂ ਦੀਆਂ ਮੰਡੀਆਂ ਦੇ ਢਾਂਚੇ ਦੇ ਉੱਤੇ, ਪੰਜਾਬ ਦੀਆਂ ਮੰਡੀਆਂ ਦੇ ਉੱਤੇ ਖਰਚ ਹੋਊ। ਟਵਿੱਟਰ ਵੱਲੋਂ ਜਲਦ ਹੀ ਇੱਕ ਹੋਰ ਤਬਦੀਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਸਲ ਵਿੱਚ ਟਵਿੱਟਰ ਯੂਜ਼ਰਸ ਹੁਣ 4000 ਅੱਖਰਾਂ ਤੱਕ ਟਵੀਟ ਕਰ ਸਕਣਗੇ। ਇਸ ਤੋਂ ਪਹਿਲਾਂ ਟਵੀਟ ਦੀ ਹੱਦ 140 ਸੀ, ਜਿਸ ਨੂੰ 2017 ਵਿੱਚ 2 ਗੁਣਾ ਵਧਾਇਆ ਗਿਆ ਸੀ ਅਤੇ ਇਹ 280 ਤੱਕ ਕੀਤਾ ਗਿਆ ਸੀ। ਇਸ ਵਿੱਚ ਤਬਦੀਲੀ ਕਰਦਿਆਂ ਹੁਣ ਇਸ ਦੀ ਸ਼ਬਦ ਹੱਦ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਬਾਰੇ ਟਵਿੱਟਰ ਦੇ CEO ਐਲਨ ਮਸਕ ਨੇ ਵੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਇੱਕ ਟਵਿੱਟਰ ਯੂਜ਼ਰ ਵੱਲੋਂ ਪੁੱਛੇ ਗਏ ਸਵਾਲ ਕਿ ਟਵੀਟ ਦੇ ਸ਼ਬਦਾਂ ਦੀ ਹੱਦ 280 ਤੋਂ 4000 ਤੱਕ ਵਧਾਈ ਜਾ ਰਹੀ ਹੈ ਦਾ ਜਵਾਬ ਦਿੰਦਿਆਂ ਮਸਕ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਿੱਧੂ ਮੂਸੇਵਾਲਾ ਦਾ ਮੁੱਦਾ ਅੱਜ ਸੰਸਦ ਵਿੱਚ ਉਠਾਇਆ। ਉਹਨਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜੇ ਗੈਂਗਸਟਰ ਦੂਜੇ ਮੁਲਕਾਂ ਵਿੱਚ ਬੈਠੇ ਹਨ ਅਤੇ ਕਤਲ ਵਿੱਚ ਸ਼ਾਮਿਲ ਹਨ, ਉਹਨਾਂ ਨੂੰ ਭਾਰਤ ਲਿਆਂਦਾ ਜਾਵੇ ਅਤੇ ਇਨਸਾਫ ਦਿੱਤਾ ਜਾਵੇ। ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਇਸ ਕਤਲकांड ਵਿੱਚ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਲੋਕ ਸਭਾ ਵਿੱਚ ਇਹ ਮੁੱਦਾ ਉਠਾਉਂਦੇ ਰਹਿਣਗੇ। ਚੰਡੀਗੜ੍ਹ ਐਸਐਸਪੀ ਦੇ ਤਬਾਦਲੇ ਤੇ ਰਵਨੀਤ ਬਿੱਟੂ ਨੇ ਕਿਹਾ ਕਿ ਸਰਕਾਰ ਫੇਲ ਹੈ, ਪੰਜਾਬ ਤੋਂ ਪੰਜਾਬ ਦਾ ਹੱਕ ਖੋਇਆ ਜਾ ਰਿਹਾ ਹੈ। ਮੈਂ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਵਾਂਗਾ। ਉਹਨਾਂ ਅੰਮ੍ਰਿਤਪਾਲ ਸਿੰਘ ਬਾਰੇ ਕਿਹਾ ਕਿ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਤੋੜੀਆਂ ਗਈਆਂ ਕੁਰਸੀਆਂ ਹਿੱਸਾ ਹੈ ਅਤੇ ਗਲਤ ਹੈ। ਅੱਜ ਤੱਕ ਮੈਂ ਅੰਮ੍ਰਿਤਪਾਲ ਖਿਲਾਫ ਨਹੀਂ ਬੋਲਿਆ, ਪਰ ਜੋ ਗਲਤ ਹੈ ਉਹ ਤਾਂ ਕਹਿਣਾ ਹੀ ਪਵੇਗਾ। ਦੇਖੋ, ਜੇ ਇੱਕ ਪੰਜਾਬੀ ਮੈਂਬਰ ਪਾਰਲੀਮੈਂਟ ਹੋਣ ਤੇ ਸਭ ਤੋਂ ਨਾਮਵਰ ਜਿਹੜਾ ਸਾਡਾ ਦੁਨੀਆ 'ਚ ਜਿਹਨੇ ਨਾਂ ਕੀਤਾ ਪੰਜਾਬ ਦਾ, ਤੇ ਉਹਦੀ ਮੈਂ ਸਮਝਦਾ ਉਹਨੂੰ ਇਸ ਤਰੀਕੇ ਨਾਲ, ਉਹ ਵੀ ਇੱਕ ਨਹੀਂ ਦੋ ਨਹੀਂ, ਦੋ ਗੱਡੀਆਂ ਭਰ ਕੇ ਆ ਕੇ ਅੰਨੇ ਵਾਏ ਕੇ 47 ਨਾਲ ਕਦੇ ਅੱਜ ਤੱਕ ਬੰਦਾ ਨਹੀਂ ਕੋਈ ਮਾਰਿਆ ਸੀ, ਉਹ ਮਾਰ ਦਿੱਤਾ ਜਾਂਦਾ ਸਾਡਾ ਐਡਾ ਵੱਡਾ ਸਿੰਗਰ। ਤੇ ਅੱਜ ਤੱਕ ਫਿਰ ਉਸ ਤਰੀਕੇ ਨਾਲ ਬਾਹਰੋਂ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ, ਰੋਜ਼ RPG ਅਟੈਕ ਹੋ ਰਹੇ ਆ, ਉਹ ਵੀ ਥਾਣਿਆਂ ਤੇ ਹੋ ਰਹੇ ਆ, ਉਹ ਵੀ ਇੰਟੈਲੀਜੈਂਸ ਬਿਲਡਿੰਗਾਂ ਤੇ ਹੋ ਰਹੇ ਆ। ਤੇ ਪਾਰਲੀਮੈਂਟ ਤਾਂ ਸਭ ਤੋਂ ਵੱਡਾ ਭਾਈ ਲੋਕਤੰਤਰ ਦਾ ਮੰਦਰ ਆ। ਜੇ ਇੱਥੇ ਨਹੀਂ ਗੱਲ ਕਰਾਂਗੇ, ਉਹਦੇ ਪੇਰੈਂਟਸ, ਉਹਦੇ ਫਾਦਰ ਮਦਰ ਹਰ ਸੰਡੇ ਨੂੰ ਲੋਕਾਂ ਦੇ ਮੂਹਰੇ ਹੱਥ ਜੋੜ ਕੇ ਆਪਣੇ ਪੁੱਤ ਦੀ ਜਾਨ ਦੇ ਬਾਰੇ ਉਹ ਰੋਂਦੇ ਆ, ਪਿੱਟਦੇ ਆ, ਪਰ ਅੱਜ ਤੱਕ ਜਿਹੜਾ ਉਹਦੀ ਗੱਲ ਜੇ ਪਾਰਲੀਮੈਂਟ 'ਚ ਨਾ ਕਰਦੇ ਤੇ ਪਾਰਲੀਮੈਂਟ ਦੀ ਰਿਕਾਰਡ ਦੀ ਹਿਸਟਰੀ 'ਚ ਨਾ ਆਉਂਦਾ, ਤਾਂ ਮੈਂ ਸਮਝਦਾ ਫਿਰ ਸਾਡੇ ਪੰਜਾਬ ਤੋਂ MP ਹੋਣ ਦਾ ਕੋਈ ਫਾਇਦਾ ਨਹੀਂ। ਇਹ ਸਰਕਾਰ ਮਰੀ ਹੋਈ ਆ, ਮੈਂ ਕਹਿਣਾ ਨਹੀਂ ਚਾਹੁੰਦਾ ਕੀ ਹਿੰਮਤ ਪੈ ਜੇ ਕਿਸੇ ਦੀ। ਇਹ ਮੈਂ ਸਮਝਦਾ ਬਿਲਕੁਲ ਨਿਕੰਮੀ ਸਰਕਾਰ। ਇਹ ਕੇਜਰੀਵਾਲ ਕਰਕੇ ਜੋ ਹੋ ਰਿਹਾ 8 ਮਹੀਨੇ ਪਏ ਸੀ, 2 ਹਜੇ ਉਹਨਾਂ ਦੇ ਟਾਈਮ ਦੇ, ਕਦੇ ਐ ਹੋਇਆ ਨਹੀਂ। ਇੱਕ ਐਡੇ ਕਾਬਲ ਅਫਸਰ ਨੇ ਜਿਹੜੇ ਸਾਡੇ ਕੁਲਦੀਪ ਸਿੰਘ ਚਾਹਲ ਨੇ, ਜਿਹੜੇ ਪਹਿਲਾਂ SSP ਮਹਾਲੀ ਰਹੇ, ਚੰਗੀ ਜ਼ਿਲ੍ਹਿਆਂ 'ਚੋਂ ਰਹੇ, ਅੱਜ ਉਹ DIG ਨੇ, SSP ਨੇ ਅੱਜ DIG ਰੈਂਕ ਉਹਨਾਂ ਨੂੰ ਮਿਲ ਚੁੱਕਿਆ। ਤੇ ਬਿਨਾਂ ਕਿਸੇ ਪੈਨਲ ਮੰਗੇ ਤੇ ਬਿਨਾਂ ਕਿਸੇ ਨਾਂ ਬਦਲੇ ਤੇ ਤੁਸੀਂ ਰਾਤੋਂ ਰਾਤ ਆਰਡਰ ਕਰ ਦੋਗੇ। ਪਰ ਇਹ ਆਰਡਰ ਹੁੰਦੇ ਕਿਵੇਂ, ਜ਼ਰੂਰਤ ਕਿਵੇਂ ਪੈਦਾ ਹੋ ਜੇ, ਜਦੋਂ ਸਰਕਾਰ ਇੱਕ ਨਿਕੰਮੀ ਸਰਕਾਰ ਆ, ਜਿਹਦਾ ਕੋਈ ਡਰ ਨਹੀਂ, ਜਿਹਦਾ ਕੋਈ ਸੇਕ ਨਹੀਂ ਸਰਕਾਰ ਦਾ। ਤੇ ਮੈਂ ਸਮਝਦਾ ਇਹ ਕੰਮ ਹੋ ਰਿਹਾ, ਪਰ ਜਿਨ੍ਹਾਂ ਨੇ ਕਰਨ ਵਾਲਿਆਂ ਨੇ ਇਹ ਬਹੁਤ ਮਾੜੀ ਗੱਲ ਕੀਤੀ ਆ। ਪੰਜਾਬ ਦੇ ਵਿੱਚ ਪਹਿਲਾਂ, ਪੰਜਾਬ 'ਚ ਬਾਰਡਰ ਸਟੇਟ ਆ, ਪੰਜਾਬ ਦੇ ਵਿੱਚ ਬਹੁਤ ਹਾਲਾਤ ਮਾੜੇ ਆ। ਤੁਸੀਂ ਕਦੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਵਿਧਾਨ ਸਭਾ ਬਣਾਉਂਦੇ ਹੋ, ਕਦੇ ਤੁਸੀਂ ਉਹਨਾਂ ਨੂੰ ਅਲੱਗ ਸੈਕਟਰੀਏਟ ਦੇਣ ਦੀ ਗੱਲ ਕਰਦੇ ਹੋ। DC ਉਹਨਾਂ ਦਾ ਉੱਥੇ ਜਿਹੜਾ ਉਹਦਾ ਚੰਡੀਗੜ੍ਹ ਦਾ, ਹੁਣ SSP ਆ ਜਿਹੜਾ, ਉਹ ਵੀ ਹਰਿਆਣੇ ਦਾ। ਪਹਿਲਾਂ ਭਰਤੀ ਜਿਹੜੀ 60-40 ਦੀ ਰੇਸ਼ੋ ਸੀ, ਉਹਨੂੰ ਤੋੜ ਕੇ ਤੁਸੀਂ ਉਲਟਾ ਕੀਤਾ ਹੋਇਆ ਹੈ। ਤੇ ਜਿਹੜਾ ਉੱਥੇ ਪਹਿਲਾਂ SSP ਇੱਕ ਹੁੰਦਾ ਸੀ, ਸਾਨੂੰ ਯਾਦ ਆ ਜਦੋਂ ਮੇਰੇ ਗ੍ਰੈਂਡਫਾਦਰ ਚੀਫ ਮਿਨਿਸਟਰ ਸੀ, ਉਸ ਵੇਲੇ ਪਹਿਲਾਂ ਅਰੋੜਾ ਸਾਹਿਬ ਰਹੇ, ਸੈਣੀ ਸਾਹਿਬ ਰਹੇ, ਹੋਰ ਮੈਂ ਸਮਝਦਾ ਸ਼ਾਨਦਾਰ। ਅੱਜ ਦੇ ਜਿਹੜੇ DGP ਨੇ ਪੰਜਾਬ ਦੇ, ਗੌਰਵ ਯਾਦਵ ਸਾਹਿਬ, ਇਹ SSP ਰਹੇ ਪੰਜਾਬ ਚੰਡੀਗੜ੍ਹ ਦੇ, ਤੇ ਬ੍ਰਿਲੀਅੰਟ ਆਫੀਸਰ ਪੰਜਾਬ ਦੇ ਹਮੇਸ਼ਾ ਰਹੇ ਨੇ। ਤੇ ਅੱਜ ਤੁਸੀਂ ਇਹ ਗੱਲ ਕਰੋਗੇ ਵੀ 8 ਮਹੀਨੇ ਤੋਂ ਪਹਿਲਾਂ ਹੀ ਤੁਸੀਂ, ਜੇ ਉਹ SSP ਦੇ ਉੱਤੇ ਤੁਸੀਂ ਆਪਣੇ ਚੰਡੀਗੜ੍ਹ ਜਿਹੜੇ ਤੁਹਾਡੇ ਦਿੱਲੀ ਕੇਡਰ ਦੇ ਨੇ, ਉਹਨਾਂ ਦੇ DIG ਲਾਤੇ, IG ਲਾਤੇ, DGP ਤੱਕ ਤੁਸੀਂ ਚੰਡੀਗੜ੍ਹ ਇੱਕ ਜਿਹੜਾ SSP ਦੀ ਜਗ੍ਹਾ ਸੀ, ਉਹਨੂੰ ਪਹਿਲਾਂ ਕਮਜ਼ੋਰ ਕਰਨ ਨੂੰ ਤੁਸੀਂ DIG, IG, DGP ਪਹਿਲਾਂ ਲਾਤੇ। ਕੋਈ SHO ਬਦਲਣ ਦੀ SSP ਕੋਲ ਪਾਵਰ ਨਹੀਂ ਛੱਡੀ, ਕੋਈ DSP ਲਾਉਣ ਦੀ ਪਾਵਰ ਨਹੀਂ ਛੱਡੀ, ਉਹ ਵੀ DSP ਤੁਸੀਂ ਦਿੱਲੀੋਂ ਭੇਜ ਰਹੇ ਹੋ। SHO ਤੱਕ ਆ ਜਿਹੜੇ, ਉਹ ਦਿੱਲੀੋਂ ਤੁਸੀਂ ਭੇਜ ਰਹੇ ਹੋ। ਇਹ ਸਭ ਕੇਜਰੀਵਾਲ, ਦੇਖੋ ਇੱਕ ਕੇਜਰੀਵਾਲ ਦੀਆਂ ਜਿਹੜੀਆਂ ਸ਼ਰਾਰਤਾਂ ਨੇ ਨਾ, ਪਤਾ ਨਹੀਂ ਉਹ ਕਿਹਦੇ ਨਾਲ ਰਲਿਆ ਹੋਇਆ, ਇਹਨਾਂ ਨਾਲ ਕੀ ਨਹੀਂ ਹੋਇਆ, ਰੱਬ ਜਾਣੇ। ਨਹੀਂ, ਕਦੇ ਹਿੰਮਤ ਨਹੀਂ ਪਈ ਸੀ। ਤੇ ਉੱਥੇ ਇੰਨਾ ਕਮਜ਼ੋਰ ਸਰਕਾਰ ਆ, ਮੈਂ ਤਾਂ ਕਹੂੰਗਾ ਜੋਕਰਾਂ ਦੀ ਸਰਕਾਰ ਆ ਇਹ ਜਿਹੜੀ ਬਣੀ ਹੋਈ ਆ। ਨਹੀਂ ਹਿੰਮਤ ਹੋ ਜੇ ਕਿਸੇ ਦੀ, ਦਿਖਾਓ ਆਪਣੀ ਤਾਕਤ। ਹੁਣ ਜੇ ਤੁਹਾਨੂੰ ਪੰਜਾਬੀਆਂ ਨੇ 92 MLA 96 MLA ਦਿੱਤੇ ਨੇ, ਮੈਂ ਪਹਿਲਾਂ ਕਿਹਾ ਸੀ ਵੀ ਮੈਂ ਪਹਿਲਾਂ ਇਹ ਅੰਮ੍ਰਿਤਪਾਲ ਬਾਰੇ ਕੁਝ ਬੋਲੂੰਗਾ ਨਹੀਂ, ਜਿੰਨਾ ਚਿਰ ਕੋਈ ਉਹ ਗਲਤ ਕੰਮ ਨਹੀਂ ਕਰੇਗਾ। ਪਹਿਲਾ ਗਲਤ ਕੰਮ ਉਦੋਂ ਬੋਲੇ ਉਹਦੇ ਖਿਲਾਫ, ਤੇ ਕਈਆਂ ਨੂੰ ਬੜੀ ਤਕਲੀਫ ਹੁੰਦੀ ਹੈ ਜਦੋਂ ਗਰਦਨਾਂ ਦੇਣ ਦੀ ਗੱਲ ਕਰਦੇ ਸੀ, ਪਰ ਉਦੋਂ ਉਹ ਦਬਿਆ। ਜਦੋਂ ਮੀਡੀਆ ਨੇ ਗੱਲਾਂ ਇਹ ਚੱਕੀਆਂ, ਪਰ ਅੰਦਰੋਂ ਸ਼ੈਤਾਨ ਜਾਂਦਾ ਕਿੱਥੋਂ ਆ? ਅੰਦਰੋਂ ਤਾਂ ਸ਼ੈਤਾਨ ਆ ਨਾ। ਅਸੀਂ ਵੀ ਚੁੱਪ ਰਹੇ ਵੀ ਚਲੋ ਦੇਖਦੇ ਆ, ਚੰਗਾ ਕੰਮ ਕਰ ਰਿਹਾ ਏ, ਨਹੀਂ ਬੋਲੋ। ਪਰ ਅੱਜ ਮੈਨੂੰ ਤੁਸੀਂ ਦੱਸੋ, ਉਹ ਭਾਈ ਤੈਨੂੰ ਕਿਹਨੇ ਹੱਕ ਦੇਤਾ? ਉਹੋ ਜਿਹੇ ਕਮਜ਼ੋਰ ਉਹ ਨੇ। ਪਹਿਲਾਂ ਪਿੰਡ 'ਚ ਨੇ, ਗੁਰਦੁਆਰੇ 'ਚ ਇਹ ਕੀਤਾ, ਇੱਕ ਗੁਰਦੁਆਰੇ 'ਚ, ਪਵਿੱਤਰ ਗੁਰਦੁਆਰੇ 'ਚ ਜਲੰਧਰ 'ਚ ਤੁਸੀਂ ਕਹਿ ਰਹੇ ਹੋ, ਇਹ ਖਬਰਾਂ ਜਿਹੜੀਆਂ TV ਤੇ ਆ ਰਹੀਆਂ, ਇਹਦੀ ਹਿੰਮਤ ਕਿਵੇਂ ਪੈ ਜੇ ਯਾਰ?
ਇਹ ਤੇ ਕਿਉਂ ਨਹੀਂ ਕੋਈ FIR ਦਰਜ ਕਰਾਉਂਦੇ ਗੁਰਦੁਆਰਾ ਕਮੇਟੀਆਂ ਵਾਲੇ? ਦੇਖੋ ਕਦੇ ਗੁਰੂ ਮਹਾਰਾਜ ਜੀ ਨੇ ਕਿੱਥੇ ਲਿਖਿਆ ਹੋਇਆ? ਤੁਸੀਂ ਦੇਖੋ ਸਾਡੇ ਅੱਜ 90 ਸਾਲ ਦੇ ਬਜ਼ੁਰਗ ਨੇ ਜਿਹੜੇ, ਉਹਨਾਂ ਨੇ ਬੈਠਣਾ ਹੈ, ਹੈਂਡੀਕੈਪ ਜਿਹੜੇ ਨੇ ਉਹਨਾਂ ਨੇ ਬੈਠਣਾ, ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੇ ਬੈਠਣਾ। ਇਹ ਕੀ ਗੱਲ ਹੋ ਗਈ? ਕੀ ਗੱਲ ਜੇ ਕਿਸੇ ਦੀਆਂ ਲੱਤਾਂ ਨਹੀਂ ਗਈਆਂ, ਕਿਸੇ ਦਾ ਕੋਈ ਆਪਰੇਸ਼ਨ ਹੋਇਆ, ਜੇ ਕੋਈ ਲੇਡੀਜ਼ ਦੇ, ਅੱਜ ਕੱਲ ਇਹ ਪਹਿਲਾਂ ਨਹੀਂ ਹੁੰਦਾ ਸੀ, ਅੱਜ ਕੱਲ 70% ਤਾਂ ਜਿਹੜੇ ਬਜ਼ੁਰਗ ਨੇ 80-90 ਸਾਲ ਤੋਂ ਉੱਤਰ ਦੇ, ਉਹਨਾਂ ਦੇ ਵਿਚਾਰਿਆਂ ਦੇ ਗੋਡੇ ਪਏ ਹੋਏ ਨੇ, ਉਹਨਾਂ ਦੇ ਹੋਰ ਪ੍ਰੋਬਲਮਸ ਆਈਆਂ ਹੋਈਆਂ। ਇਹਦਾ ਮਤਲਬ ਕੋਈ ਬਿਮਾਰੀ ਵਾਲਾ ਜਾਂ ਜੋ ਕੋਈ ਤਕਲੀਫ ਆ ਕਿਸੇ ਨੂੰ, ਉਹ ਕੋਈ ਵੀ ਗੁਰਦੁਆਰੇ ਮੱਥਾ ਨਾ ਟੇਕੇ, ਇਹਨੂੰ ਪੁੱਛ ਕੇ ਸਰਟੀਫਿਕੇਟ ਲੈਣਾ ਪਊਗਾ। ਸਭ ਇਹਦੇ ਗੁੰਡੇ ਨੇ ਜਿਹੜੇ ਇਹ ਕੰਮ ਕਰਦੇ ਆ, ਇਹਨਾਂ ਦਾ ਜਵਾਬ ਦੇਣਾ ਪਊਗਾ। ਇਹ ਬਿਲਕੁਲ ਚਾਂਭਲੇ ਹੋਏ ਲੋਕ ਨੇ, ਇਹਨਾਂ ਨੂੰ ਪਤਾ ਨਹੀਂ ਇਹਨਾਂ ਦੇ ਘਰੇ ਬਜ਼ੁਰਗ ਨਹੀਂਗੇ। ਜੇ ਉਹ ਨਹੀਂ ਥੱਲੇ ਬਹਿ ਸਕਦੇ ਤਾਂ ਫਿਰ ਕੀ ਗੱਲ ਹੋ ਗਈ? ਤੁਸੀਂ ਬਾਣੀ ਸੁਣਨੀ ਆ ਨਾ, ਪਵਿੱਤਰ ਬਾਣੀ ਉਹਨਾਂ ਨੇ ਆਪਣੇ ਕੰਨਾਂ 'ਚ ਪੈਣੀ ਚਾਹੀਦੀ ਆ ਉਹਨਾਂ ਦੇ, ਉਹ ਸੁਣ ਜਾਂਦੇ ਆ, ਨਾਲੇ ਆਪਣੀ ਸ਼ਰਧਾ ਨਾਲ ਜਾਂਦੇ ਆ, ਤੁਹਾਨੂੰ ਪੁੱਛ ਕੇ ਜਾਣਾ ਹੈ।